ना ये जहान मेरा ना वो जहान मेरा, सारे जहान दा मैं सारा जहान मेरा। क्या बात। पहली बारी मैं अपने परिवार नाल गल कीती कि इदां लड़का हैगा ते उन्हां नूं लग्या भी ना मुंडे कोल पैसा ना कुछ भी तू इहनां विआह करा की करना। मैं कहा भी मैं तो उहदा दिमाग देखिया, मैं तो शक्ल थोड़ी देखी है, सीरत देखी है। साडे ना जिहड़े जदों विआह हुंदे सी पिंडां च पुराने जिहड़े तरीके दे विआह सी, लंगर लगदे सी, वो वड्डे वड्डे जिहड़े फुलके बनदे, अजकल तां रुमाली रोटी कहण लग पे उहनूं होटलां रेस्टोरेंट मंडा भी कह लैंदे। हाँ, ते साडे वड्डे वड्डे फुलके जिहड़े बनने वो लंगर चों इदां दी हालत सी, घर दी गरीबी भी माँ साडी ने लंगर चों लै आउणे, इकट्ठे कर देणे, इकट्ठे करके फिर उहनां नूं सुका लेना, उहनां नूं सुका लेना, वो सुका के फिर महीना उही खाई जाना गुड़ च रिन्न के। ਉਹਨੂੰ ਟੁਕੜੇ ਕਹਿੰਦੇ ਸਾਡੇ, ਮਤਲਬ ਉਹਨੂੰ ਕਹਿੰਦੇ ਟੁਕੜੇ। ਮੈਂ ਕਹਿੰਦਾ ਉਹਨਾਂ ਕਈ ਵਾਰੀ ਅਸੀਂ ਤਾਂ ਟੁਕੜੇ ਖਾ ਕੇ ਜਵਾਨ ਹੋਏ ਆ। ਬਹੁਤ ਸਿੱਧੀ ਜੀ ਗੱਲ ਹੈ ਵੀ ਤੂੰ ਸ਼ਹਿਰ 'ਚ ਪਲੀ ਹੈ ਤੇ ਉਹ ਪਿੰਡ 'ਚ, ਤੇ ਉਹਨਾਂ ਦੇ ਘਰ 'ਚ ਕੁਰਸੀਆਂ ਵੀ ਉਧਾਰੀਆਂ ਮੰਗ ਕੇ ਗੁਆਂਢੀਆਂ ਤੋਂ ਲੈ ਜਿੱਥੇ ਮੈਨੂੰ ਬਿਠਾਇਆ ਸੀ। ਤੇ ਮੁੜ ਕੇ ਮੈਨੂੰ ਠੀਕ ਹੈ ਮੁੰਡਾ ਬਹੁਤ ਵਧੀਆ, ਘਰ ਦੇ ਬਿਲਕੁਲ ਸਾਫ਼ ਦਿਲ ਦੇ ਨੇ, ਉਹਨਾਂ ਕੋਈ ਬਾਲਛਾਨ ਨਹੀਂ ਆ। ਮੁੜ ਕੇ ਮੈਨੂੰ ਕੱਲ ਨੂੰ ਇਹ ਨਾ ਕਹੀ 2 ਮਹੀਨੇ ਬਾਅਦ ਵੀ ਮੈਂ ਇਸ ਘਰ 'ਚ ਨਹੀਂ ਰਹਿ ਸਕਦੀ। ਤੇਰਾ ਵਿਯੋਗ ਇਸ ਤਰ੍ਹਾਂ ਦਿਲ ਨੂੰ ਹਿਲਾ ਲਿਆ, ਲੱਭਣਾ ਸੀ ਮੈਂ ਜਹਾਨ ਨੂੰ, ਖੁਦ ਨੂੰ ਗਵਾ ਲਿਆ। ਤੋ ਦਿਲ ਦੇ ਕਬਾੜ ਖਾਨਿਓ ਇੱਕ ਯਾਦ ਹੈ ਮਿਲੀ, ਦਿਲ ਦੇ ਕਬਾੜ ਖਾਨਿਓ ਇੱਕ ਯਾਦ ਹੈ ਮਿਲੀ, ਆ ਸੁੱਤੀ ਪਈ ਸਰਾਲ ਨੂੰ ਐਵੇਂ ਜਗਾ ਲਿਆ। ਸਾਡੀ ਜੇਬ 'ਚ ਕੋਈ ਪੈਸਾ ਵੀ ਨਹੀਂ ਸੀ ਤੇ ਘਰ ਵੀ ਪਿੱਪੇ ਖਾਲੀ ਸੀ ਤੇ ਭੁੱਖ ਲੱਗੀ ਸੀ। ਸੋਚਿਆ ਗੁਰਦੁਆਰੇ 'ਚ ਰੋਟੀ ਖਾ ਲੈਂਦੇ ਆ, ਲੰਗਰ ਛਕ ਲੈਂਦੇ ਆ, ਉੱਧਰ ਗੁਰਦੁਆਰਾ ਵੀ ਬੰਦ, ਤੇ ਅਸੀਂ ਉਸ ਦਿਨ ਭੁੱਖੇ ਸੁੱਤੇ ਤੇ ਹੱਸੇ ਬਹੁਤ ਵੀ ਜਾਂਦੇ ਨਹੀਂ ਨਾ ਤੁਸੀਂ ਗੁਰਦੁਆਰੇ ਮੰਦਰ, ਇਸ ਕਰਕੇ ਤੁਹਾਨੂੰ ਰੋਟੀ ਨਹੀਂ ਮਿਲਦੀ। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल की टीम अज पहुंची जी लाहौर, जिथे साढ़े चढ़ते पंजाब तो 48 रुकनी वफद जिहड़ा इत्थे आया जी वर्ल्ड पंजाबी कॉन्फ्रेंस दे विच शामिल होने लई। बहुत बड़े बड़े पाए दे बंदे जी इत्थे इस कॉन्फ्रेंस दे विच आए आ, जिन्हां दे विच साडे नाल जिहड़े अज 2 मियाँ बीवी सुशील दोसांझ ते कमल दोसांझ ये साडे नाल बैठे आ जी। बड़ी मुश्किल नाल इन्हां दा टाइम लिया सी। इन्हां को आपां पुछना कि ये इंडिया के किहड़े इलाके चों आए आ, दोसांझ इन्हां दे नाल जिहड़ा लगदा लफज उहदी की बैकग्राउंड आ उहदा, ते बाकी इन्हां दी सारी जिहड़ी जिंदगी आ उहदे मुतलक आपां थोड़ा बहुता इन्हां को पुछना जी। अस्सलाम वालेकुम, सत श्री अकाल जी। वालेकुम सलाम, की हाल है जी? बहुत वधिया जी। पहले तो जी असीं पाकिस्तान तरफों और अपनी तरफों तुहानूं वैलकम करदे हैं, जी आयां नूं कहंदे हैं जी। तुसीं पाकिस्तान दी सरजमीन ते आए हो, ਤੁਹਾਨੂੰ ਕਿਹੋ ਜਿਹਾ ਲੱਗਾ ਇੱਥੇ ਆ ਕੇ? ਪਹਿਲੇ ਇਹ ਦੱਸੋ ਸਾਨੂੰ। ਦੇਖੋ ਅਸੀਂ ਦੂਜੀ ਵਾਰ ਆਏ, ਦੂਜੀ ਵਾਰੀ ਆਏ, 2 ਸਾਲ ਪਹਿਲਾਂ ਵੀ ਆਏ ਸੀ। ਉਹ ਸਾਡਾ ਪਹਿਲਾ ਮੌਕਾ ਸੀ ਤੇ ਅਸੀਂ ਇਹ ਮਹਿਸੂਸ ਇਹ ਕੀਤਾ ਉਦੋਂ ਵੀ ਸ਼ਾਇਦ ਜਿੱਦਾਂ ਕਹਿ ਲਓ ਵੀ ਬਹੁਤ ਕੁਝ ਜਿਹੜਾ ਸਾਡੇ ਤੋਂ ਗਵਾਚਿਆ ਹੋਇਆ ਸੀ ਸਾਨੂੰ ਇੱਕਦਮ ਅਚਾਨਕ ਮਿਲ ਗਿਆ, ਲੱਭ ਗਿਆ, ਸਾਹਮਣੇ ਆ ਗਿਆ। ਮਤਲਬ ਪਹਿਲਾ ਪੈਰ ਜਦੋਂ ਧਰਤੀ ਤੇ ਰੱਖਿਆ ਬਾਗੇ ਤੇ ਤੇ ਜਿੱਦਾਂ ਆਮ ਤੌਰ 'ਤੇ ਆਪਾਂ ਕਹਿੰਦੇ ਹਾਂ ਵੀ ਪੈਰ ਧਰਤੀ 'ਤੇ ਰੱਖਿਆ ਵੀ ਪੈਰ ਧਰਤੀ 'ਤੇ ਲੱਗਦੇ ਹੀ ਨਹੀਂ ਹੈਗੇ। ਮਤਲਬ ਕਮਾਲ ਦਾ ਐਕਸਪੀਰੀਅੰਸ ਹੈ। ਉਹੀ ਜਿਹੜਾ ਸਾਡਾ ਐਕਸਪੀਰੀਅੰਸ ਦੂਜੀ ਵਾਰ ਹੁਣ ਅਸੀਂ ਦੇਖ ਰਹੇ ਹਾਂ। ਦੂਜੀ ਗੱਲ ਮੁਹੱਬਤ, ਜਿਹੜੀ ਮੈਨੂੰ ਲੱਗਦਾ ਕਿ ਮੁਹੱਬਤ ਦੀ ਕੋਈ ਸਰਹੱਦ ਨਹੀਂ ਹੁੰਦੀ, ਜਿੱਦਾਂ ਆਰਟ ਦੀ, ਅਦਬ ਦੀ ਕੋਈ ਸਰਹੱਦ ਨਹੀਂ ਹੈ, ਮੁਹੱਬਤ ਦੀ ਵੀ ਕੋਈ ਸਰਹੱਦ ਨਹੀਂ। ਅਤੇ ਇਹ ਮੁਹੱਬਤੀ ਪਲ ਜਿਹੜੇ ਆ ਸਾਨੂੰ ਇਹ ਲੱਗਦਾ ਕਿ ਜ਼ਿੰਦਗੀ ਭਰ ਤਾਂ ਉਮਰ ਜਿਹੜੇ ਆ ਸਾਡੇ ਨਾਲ ਰਹਿਣਗੇ। यादगार लम्हात बन गए, यादगार कि मिटे नहीं सकता, खत्म नहीं हो सकता। ਇਹਦੇ ਤੋਂ ਇਹ ਜ਼ਰੂਰ ਪਤਾ ਲੱਗਦਾ ਇੱਥੇ ਆ ਕੇ ਜਦੋਂ ਅਸੀਂ ਮਿਲਦੇ ਹਾਂ ਗਿਲਦੇ ਹਾਂ ਵੀ ਨਫ਼ਰਤਾਂ ਬੜਾ ਕੁਝ ਹੋਰ ਸਾਰਾ ਕੁਝ ਜੋ ਸਾਡੇ ਆਲੇ ਦੁਆਲੇ ਜਿਹੜਾ ਹੈ ਵੀ ਉਹਦੇ ਤੋਂ ਬਹੁਤ ਉੱਚੀ ਤੇ ਸੁੱਚੀ ਆ ਮੁਹੱਬਤ, ਸੱਚੀ ਬਾਤ। ਤੇ ਸੋ ਲਾਹੌਰ ਆ ਕੇ ਜੋ ਅਸੀਂ ਮਹਿਸੂਸ ਕੀਤਾ, ਅਸੀਂ ਤਾਂ ਜਦੋਂ ਮੈਂ ਤੁਹਾਨੂੰ ਬੜੀ ਗੱਲ ਦੱਸਦਾ ਕਿ ਜਦੋਂ ਵੀਜ਼ੇ ਲਈ ਅਸੀਂ ਗਏ
ਤੇ ਉੱਥੇ ਤੁਹਾਡੇ ਫਸਟ ਸੈਕਟਰੀ ਨੇ ਜਿਹੜੇ ਐਮਬੈਸੀ ਦੇ ਵਿੱਚ ਮੁਰਤਜ਼ਾ ਸਾਹਿਬ, ਜਦੋਂ ਉਹਨਾਂ ਸਾਨੂੰ ਇੰਟਰਵਿਊ ਕੀਤਾ ਤੇ ਜਦੋਂ ਉੱਠਣ ਲੱਗੇ ਅਸੀਂ ਤੇ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਵੀ ਸਾਨੂੰ ਸਿਰਫ 5 ਦਿਨ ਦਾ 7 ਦਿਨ ਦਾ ਲਾਹੌਰ ਦਾ ਵੀਜ਼ਾ ਹੈ, ਵੀ ਅਸੀਂ ਤਾਂ ਪਾਕਿਸਤਾਨ ਦੇ ਪਿੰਡ ਵੀ ਦੇਖਣਾ ਚਾਹੁੰਦੇ ਹਾਂ, ਅਸੀਂ ਪਿੰਡੂ ਮਤਲਬ ਜਿੱਦਾਂ ਕੰਟਰੀ ਸਾਈਡ ਜਾਣਾ ਚਾਹੁੰਦੇ ਹਾਂ। ਉਹ ਕਹਿੰਦੇ ਮਸਲਾ ਹੀ ਕੋਈ ਨਹੀਂ ਆ, ਥੋੜ੍ਹਾ ਕੋਵਿਡ ਵਾਲਾ ਮਸਲਾ ਹੱਲ ਹੋ ਜਾਵੇ, ਤੁਸੀਂ ਕੋਈ ਪ੍ਰੋਜੈਕਟ ਬਣਾਓ, ਜੇ ਤੁਸੀਂ ਕੰਮ ਕਰਨਾ ਚਾਹੁੰਦੇ ਆ ਪੰਜਾਬ ਦੇ ਪਿੰਡਾਂ 'ਤੇ ਲਹਿੰਦੇ ਪੰਜਾਬ ਦੇ ਪਿੰਡਾਂ 'ਤੇ ਵੀਜ਼ਾ ਅਸੀਂ ਤੁਹਾਨੂੰ ਦੇਵਾਂਗੇ। ਸੋ ਸਾਡਾ ਜੀ ਕਰਦਾ ਵੀ ਇਹ ਤਾਂ ਹੁਣ ਅਸੀਂ ਕਾਨਫਰੰਸ ਦੇ ਬਹਾਨੇ ਨਾਲ ਆਏ ਹਾਂ, ਤੁਹਾਡੇ ਵਰਗੇ ਖੂਬਸੂਰਤ ਲੋਕ ਮਿਲ ਕੇ ਸਾਡਾ ਜੀ ਕਰਦਾ ਕਿ ਅਸੀਂ ਫੇਰ ਆਈਏ ਖੁੱਲ੍ਹ ਕੇ, ਅਸੀਂ ਆਪਣਾ ਆਜ਼ਾਦੀ ਦੇ ਨਾਲ ਪਿੰਡਾਂ ਦਾ ਮਾਹੌਲ ਦੇਖੀਏ ਵੀ ਇਹਨਾਂ ਦੇ ਪਿੰਡਾਂ ਵਿੱਚ ਤੇ ਸਾਡੇ ਪਿੰਡਾਂ ਵਿੱਚ ਕੀ ਫਰਕ ਹੈ। ਫਰਕ ਦੇਖੋ, ਫਰਕ ਬਿਲਕੁਲ ਕੋਈ ਨਹੀਂ, ਲੇਕਿਨ ਆਪਣੀ ਅੱਖ ਦੇਖਣਾ ਚਾਹੁੰਦੇ। ਬਿਲਕੁਲ ਇਹੀ ਗੱਲ ਹੈ ਜੀ। ਤੇ ਬਾਕੀ ਤਾਂ ਜਿੱਦਾਂ ਜਿੱਦਾਂ ਸਮਾਂ ਲੰਘੇਗਾ ਅਸੀਂ ਤਾਂ ਇਹੀ ਸਮਝਦੇ ਹਾਂ ਕਿ ਇਹ ਮੁਹੱਬਤ ਜਿਹੜੀ ਹੋਰ ਪੀੜ੍ਹੀ ਹੋਵੇ, ਸਾਡਾ ਆਦਾਨ ਪ੍ਰਦਾਨ ਕੁਝ ਇੱਦਾਂ ਦਾ ਹੋਵੇ ਵੀ ਅਸੀਂ ਅੰਮ੍ਰਿਤਸਰ ਤੁਰੀਏ ਤੇ ਲਾਹੌਰ ਆਈਏ ਤੇ ਆ ਕੇ ਲਾਹੌਰ ਡਿਨਰ ਕਰੀਏ, ਸਵੇਰੇ ਉੱਠ ਕੇ ਜਾ ਕੇ ਜਿਹੜਾ ਬ੍ਰੇਕਫਾਸਟ ਫਿਰ ਲਾਹੌਰ ਕਰ ਲਈਏ, ਦੁਪਹਿਰਾ ਜਾ ਕੇ ਦਿੱਲੀ ਖਾ ਲਈਏ। ਤੇ ਜਿੱਦਾਂ ਅਸੀਂ ਜਾਂਦੇ ਹਾਂ ਯੂਰਪੀ ਯੂਨੀਅਨ ਦੇ ਵਿੱਚ ਜਾਂ ਕੈਨੇਡਾ ਅਮਰੀਕਾ ਦੇ ਵਿੱਚ, ਮਤਲਬ ਸਾਡੇ ਜਿਹੜੇ ਟੋਲ ਟੈਕਸ ਵਾਲੇ ਪਲਾਜ਼ੇ ਆ ਨਾ, ਉਹਨਾਂ ਤੋਂ ਵੀ ਆਸਾਨ ਹੈ ਜਾਣਾ ਅਮਰੀਕਾ ਦਾ ਬਾਰਡਰ ਕ੍ਰੋਸ ਕਰਕੇ ਕੈਨੇਡਾ ਇੱਦਾਂ ਦਾ ਕਿਤੇ ਹੋ ਜਾਏ, ਲਾਹੌਰ ਤੇ ਅੰਮ੍ਰਿਤਸਰ ਦਾ ਮੇਲ ਹੋ ਜਾਏ। ਮੈਂ ਮੈਂ ਥੋੜ੍ਹੇ ਦਿਨ ਪਹਿਲਾਂ ਮੈਂ ਲਿਖਿਆ ਕੁਝ 10 ਜਿਹੜੇ ਜਿੰਦੇ ਮੇਰੀਏ ਦੇ ਫੋਰਮ ਦੇ ਵਿੱਚ ਬੋਲੀਆਂ, ਉਹ 'ਚ ਮੈਂ ਕੱਲ੍ਹ ਵੀ ਬੋਲਦਾ ਦੱਸ ਰਿਹਾ ਸੀ ਵੀ ਆ ਜਾ ਸੋਹਣਿਆ ਅੰਮ੍ਰਿਤਸਰ ਚੱਲੀਏ, ਆ ਜਾ ਸੋਹਣਿਆ ਅੰਮ੍ਰਿਤਸਰ ਘੁੰਮੀਏ, ਪੈਰਾਂ 'ਚ ਕਸੂਰੀ ਜੁੱਤੀਆਂ। ਕਿਆ ਬਾਤ ਹੈ ਨਾ। ਪੰਜਾਂ ਪਾਣੀਆਂ 'ਚ ਵਗਦੀ ਮੁਹੱਬਤ, ਢਾਈਆਂ 'ਚ ਕਾਹਤੋਂ ਵੰਡ ਲਈ। ਸੋ ਮੁਹੱਬਤ ਦੀਆਂ ਗੱਲਾਂ ਨੇ। ਦੱਸਦੇ ਜਾਂਦੇ ਆ ਜੀ ਕਿ ਇਹ ਦੋਨੇ ਮੀਆਂ ਬੀਵੀ ਸ਼ਾਇਰੀ ਵੀ ਕਰਦੇ ਆ, ਜਰਨਲਿਜ਼ਮ ਦੇ ਨਾਲ ਵੀ ਇਹ ਅਟੈਚ ਆ ਜੀ, ਸ਼ੋਬੇ ਦੇ ਨਾਲ। ਤੇ ਇਹ ਆਪਾਂ ਵੀ ਇਹਨਾਂ ਦੇ ਮੁਤਾਬਕ ਵੀ ਆਪਾਂ ਗੱਲਬਾਤ ਇਹਨਾਂ ਨਾਲ ਕਰਦੇ ਹਾਂ ਤੇ ਗੱਲਬਾਤ ਦਾ ਸਿਲਸਿਲਾ ਅੱਗੇ ਜਾਰੀ ਕਰਦੇ ਹੋਇਆ। ਇਹ ਤੁਸੀਂ ਜੀ ਕਦੋਂ ਤੋਂ ਇਹ ਸ਼ੁਰੂ ਕੀਤਾ ਹੈ ਜਰਨਲਿਜ਼ਮ ਦਾ ਸਿਲਸਿਲਾ ਜਿਹੜਾ ਤੁਹਾਡਾ, ਇਹ ਕਦੋਂ ਤੋਂ? ਦੇਖੋ ਵੈਸੇ ਮੈਂ 3 ਤਰ੍ਹਾਂ ਦੀ ਜਰਨਲਿਜ਼ਮ 'ਚ ਹਾਂ ਜੀ। ਸ਼ੁਰੂਆਤੀ ਜਿਹੜੀ ਜਰਨਲਿਜ਼ਮ ਮੇਰੀ, ਜੇ ਮੈਂ ਆਪਣੀ ਗੱਲ ਕਰਾਂ, ਕਮਲ ਦੋਸਾਂਝ ਹੋਰੀ ਤਾਂ ਆਪਣੀ ਗੱਲ ਦੱਸਣਗੇ। ਸ਼ੁਰੂਆਤੀ ਮੈਂ ਫੀਲਡ ਪੱਤਰਕਾਰ ਦੇ ਤੌਰ 'ਤੇ ਇੱਕ ਅਖਬਾਰ ਦੇ ਵਿੱਚ ਆਪਣੇ ਪਿੰਡ ਤੋਂ ਫੀਲਡ ਪੱਤਰਕਾਰ ਦੇ ਤੌਰ 'ਤੇ ਸ਼ੁਰੂ ਕੀਤਾ। ਇਹ 36 ਸਾਲ ਪਹਿਲਾਂ ਦੀ ਗੱਲ ਹੈ। ਅੱਛਾ ਜੀ। ਉਸ ਤੋਂ ਬਾਅਦ ਮੈਂ ਟੇਬਲ 'ਤੇ ਕੰਮ ਕਰਨ ਗਿਆ। ਨਵਾਂ ਜ਼ਮਾਨਾ ਅਖਬਾਰ ਸਾਡਾ ਇੱਕ ਨਰਸਰੀ ਸਮਝਿਆ ਜਾਂਦਾ, ਮਤਲਬ ਜਰਨਲਿਜ਼ਮ ਦੇ ਖੇਤਰ 'ਚ ਜਿਹੜੇ ਲੋਕ ਜਾਂਦੇ ਆ। ਨਵਾਂ ਜ਼ਮਾਨਾ ਜਲੰਧਰ ਤੋਂ ਨਿਕਲਦਾ, ਉੱਥੇ ਮੈਂ ਉਪ ਸੰਪਾਦਕ ਦੇ ਤੌਰ 'ਤੇ, ਸਬ ਐਡੀਟਰ ਦੇ ਤੌਰ 'ਤੇ ਉੱਥੇ ਗਿਆ ਜੀ। ਤੇ ਉਸ ਤੋਂ ਬਾਅਦ ਚੰਡੀਗੜ੍ਹ ਤੋਂ ਦੇਸ਼ ਸੇਵਕ ਨਾਂ ਦਾ ਇੱਕ ਅਖਬਾਰ ਨਿਕਲਿਆ ਤੇ 1995 'ਚ ਚੰਡੀਗੜ੍ਹ ਗਏ ਤੇ ਉਦੋਂ ਤੋਂ ਲਗਾਤਾਰ ਮੁਸਲਸਲ ਜਿਹੜੀ ਪ੍ਰਿੰਟ ਜਰਨਲਿਜ਼ਮ ਹੈ ਉਹਦੇ 'ਚ ਫਿਰ ਕਾਲਮ ਨਵੀਸੀ ਵੀ ਲਗਾਤਾਰ ਚੱਲੀ ਆ। ਅਜੀਤ ਵਰਗਾ ਜਿਹੜਾ ਵੱਡਾ ਅਖਬਾਰ, ਉਹ 'ਚ 10 ਸਾਲ ਲਗਾਤਾਰ ਮੇਰਾ ਕਾਲਮ ਐਡੀਟੋਰੀਅਲ ਪੇਜ 'ਤੇ ਰਿਹਾ। ਮੈਂ ਆਪ ਹੀ ਬੰਦ ਕੀਤਾ, ਮੇਰੀ ਮਸਰੂਫੀਅਤ ਜ਼ਿਆਦਾ ਵੱਧ ਗਈ। ਇਨ ਬਿਟਵੀਨ ਜਿਹੜਾ ਰੇਡੀਓ ਜਰਨਲਿਜ਼ਮ ਵੀ ਪੰਜਾਬ 'ਚ ਸ਼ਾਇਦ ਮੈਂ ਸਭ ਤੋਂ ਪਹਿਲਾ ਬੰਦਾ ਜਿਹਨੇ ਮਤਲਬ ਕੈਨੇਡਾ ਜਾਂ ਅਮਰੀਕਾ ਦੇ ਰੇਡੀਓ ਜਿਹੜੇ ਪੰਜਾਬ 'ਚ ਬੈਠ ਕੇ ਜਿਹੜੇ ਕੀਤੇ ਆ। ਠੀਕ ਹੈ। ਤੇ ਇਹ 1991-92 ਦੀਆਂ ਗੱਲਾਂ। ਫਿਰ ਜਿੱਦਾਂ ਟੈਲੀਵਿਜ਼ਨ ਦਾ ਯੁੱਗ ਆਇਆ, ਨਵਾਂ ਮਾਸ ਮੀਡੀਆ, ਸਾਰਾ ਕੁਝ ਉਹਦੇ 'ਚ ਵੀ ਇਹਦੇ ਇਨਵੋਲਵਮੈਂਟ ਹੈ। ਇੱਕ ਤਾਂ ਇਹ ਜਰਨਲਿਜ਼ਮ ਹੈ ਮਤਲਬ 3 ਪੱਧਰ ਦੀ। ਇੱਕ ਲਿਟਰੇਰੀ ਜਰਨਲਿਜ਼ਮ ਹੈ, ਸਾਹਿਤਕ ਪੱਤਰਕਾਰੀ, ਜਿਹਦੇ ਲਈ ਮੈਨੂੰ ਪੰਜਾਬ ਸਰਕਾਰ ਨੇ ਅਵਾਰਡ ਵੀ ਦਿੱਤਾ 2013 ਦਾ, ਸ਼੍ਰੋਮਣੀ ਸਾਹਿਤ ਪੱਤਰਕਾਰ ਦਾ। ਉਹ ਜਿਹੜੀ ਪੱਤਰਕਾਰੀ ਹੈ ਉਹ ਇਸ ਰਸਾਲੇ ਰਾਹੀਂ ਅਸੀਂ ਕਰਦੇ ਹਾਂ। ਇਹ ਹੁਣ ਮੈਗਜ਼ੀਨ ਹੈ ਜੀ, ਹੁਣ ਰਸਾਲਾ 200 ਪੇਜ ਦਾ ਇਹ ਰਸਾਲਾ ਹੈ। ਕੁਆਲਿਟੀ ਵਾਈਜ਼ ਤੇ ਕੁਆਂਟੀਟੀ ਵਾਈਜ਼ ਇਹ ਮਤਲਬ ਦੁਨੀਆ ਦਾ ਕਿਸੇ ਵੀ ਭਾਸ਼ਾ 'ਚ ਸਭ ਤੋਂ ਵੱਡਾ ਪਰਚਾ ਹੈ। ਮਤਲਬ ਦੁਨੀਆ, ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਬੜੀ ਗੱਲ ਹੈ ਜੀ, ਕਿਸੇ ਇੱਕ ਭਾਸ਼ਾ ਦਾ ਪਰਚਾ ਐਡਾ ਵੱਡਾ ਕਿਤੇ ਕਿਸੇ ਵੀ ਜ਼ੁਬਾਨ 'ਚ ਨਹੀਂ ਹੈ। ਤੇ ਫਿਰ ਇਹਦਾ ਅਵਤਾਰ ਜੰਡਿਆਲ ਵੀ ਹੋ ਰਹੀ, ਇਹਦੇ ਬਾਨੀ ਸੰਪਾਦਕ ਰਹੇ ਨੇ, ਫਾਊਂਡਰ ਐਡੀਟਰ ਕਵੀ ਸਾਹਿਬ ਦੀ ਵੀ ਫੋਟੋ ਨਜ਼ਰ ਆਈ ਹੈ ਜਿਹਦੇ ਵਿੱਚ। ਹਾਂਜੀ, ਸਾਵਲ ਧਾਮੀ ਸਾਡੇ ਕਹਾਣੀਕਾਰ ਹੈ ਬੜੇ ਵੱਡੇ, ਤੇ ਉਹਨਾਂ ਦੀਆਂ ਕਹਾਣੀਆਂ, ਉਹ ਜਿਹੜੀ ਵੀ ਕਹਾਣੀ ਲਿਖਦੇ ਆ ਨਵੀਂ, ਉਹਨਾਂ ਦੀ ਤਰਜੀਹ ਇਹ ਹੁੰਦੀ ਹੈ ਕਿ ਉਹ ਕਹਾਣੀ ਹੁਣ 'ਚ ਛਪੇ। ਹੁਣ ਵੀ ਅਗਲੇ ਇਸ਼ੂ 'ਚ ਅਗਲਾ ਜਿਹੜਾ ਅੰਕ ਆ ਰਿਹਾ ਉਹਦੇ 'ਚ ਉਹਨਾਂ ਦੀ ਕਹਾਣੀ ਜਿਹੜੀ ਜਾ ਰਹੀ ਹੈ। ਸੋ ਇਹ ਸਿਲਸਿਲਾ ਚੱਲ ਰਿਹਾ, ਲਗਾਤਾਰ ਚੱਲੇਗਾ ਜੀ। ਕਮਲ ਦੋਸਾਂਝ ਹੁਣੀ ਨਾਲ ਵੀ ਗੱਲ ਕਰਦੇ ਹਾਂ। ਤੁਸੀਂ ਕਦੋਂ ਆਪਣਾ ਸਫ਼ਰ ਸ਼ੁਰੂ ਕੀਤਾ? ਮੈਂ ਅਸਲ 'ਚ ਜਰਨਲਿਜ਼ਮ ਮੈਂ ਸ਼ੁਰੂ ਕੀਤੀ ਹੈ 95 'ਚ। ਅੱਛਾ। ਤੇ ਅਸਲ 'ਚ ਜਦੋਂ ਅਸੀਂ ਯੂਨੀਵਰਸਿਟੀ 'ਚ ਪੜ੍ਹ ਰਹੇ ਸੀਗੇ ਤੇ ਉਦੋਂ ਹੀ ਨਵਾਂ ਇੱਕ ਅਖਬਾਰ ਦੇਸ਼ ਸੇਵਕ ਜਿਹੜਾ ਸ਼ੁਰੂ ਹੋਇਆ। ਤੇ ਉਦੋਂ ਜਿਹੜੇ ਸਾਡੇ ਹੈੱਡ ਹੁੰਦੇ ਸੀ ਜਰਨਲਿਜ਼ਮ ਡਿਪਾਰਟਮੈਂਟ 'ਚ, ਉਹਨਾਂ ਨੇ ਸਾਨੂੰ ਸਾਰੇ ਸਟੂਡੈਂਟਸ ਨੂੰ ਕਾਲ ਕੀਤਾ, ਇੱਕ ਨਵਾਂ ਅਖਬਾਰ ਸ਼ੁਰੂ ਹੋ ਰਿਹਾ ਹੈ। 95 ਦੀ ਗੱਲ ਹੈ ਤੇ ਉਹ ਅਖਬਾਰ ਸ਼ੁਰੂ ਹੋਇਆ, ਮੈਂ ਜੁਆਇਨ ਕੀਤਾ। ਪਰ ਦੋਸਾਂਝ ਸਾਹਿਬ ਮੇਰੇ ਤੋਂ ਬਾਅਦ 'ਚੋਂ ਆਏ, ਪਰ ਇਹ ਜਰਨਲਿਜ਼ਮ ਫੀਲਡ 'ਚ ਪਹਿਲਾਂ ਨੇ, ਇਸ ਕਰਕੇ ਮੇਰੇ ਗੁਰੂ ਵੀ ਨੇ
ਮੇਰੇ ਆਲੋਚਕ ਵੀ ਨੇ, ਕੰਮ ਮੈਂ ਨਾ ਤੋਂ ਮੈਂ ਇਹਨਾਂ ਦਾ ਜੂਨੀਅਰ ਵੀ ਹਾਂ। ਇੱਕ ਮਾਮਲੇ 'ਚ ਮੈਂ ਸੀਨੀਅਰ, ਕਿਸੇ ਮਾਮਲੇ 'ਚ ਤੁਸੀਂ ਉਸਤਾਦ ਹੋ, ਕਿਸੇ ਮਾਮਲੇ 'ਚ ਉਹ ਉਸਤਾਦ ਹੈ। ਨਹੀਂ, ਆਲੋਚਕ ਵੀ ਨੇ। ਮੈਂ ਜੇ ਕੁਝ ਲਿਖਾਂ ਕਦੇ ਵੀ ਮੈਨੂੰ ਇਹ ਹੁੰਦਾ ਹੈ ਵੀ ਜਿਹੜੀ ਸਹੀ ਟਿੱਪਣੀ ਇਹਨਾਂ ਨੇ ਦੇਣੀ ਆ, ਉਹਦੇ 'ਚ ਜੇ ਕੁਝ ਖਾਮੀਆਂ ਨੇ ਤਾਂ ਇਹਨਾਂ ਨੇ ਦੱਸਣੀਆਂ। ਹਾਂ ਬਿਲਕੁਲ, ਜੇ ਮੈਂ ਕਿਸੇ ਹੋਰ ਨੂੰ ਦਿਖਾਉਂਗੀ ਮੈਨੂੰ ਲੱਗਦਾ ਅਗਲੇ ਨੇ ਤਾਰੀਫ ਵੀ ਕਰ ਦੇਣੀ ਆ ਜਾਂ ਝੂਠ ਵੀ ਕਹਿ ਦੇਣਾ, ਠੀਕ ਆ, ਪਰ ਜਿਹੜੇ ਜੇ ਸਹੀ ਰਾਏ ਦੇਣੀ ਹੈ ਤਾਂ ਫਿਰ ਇਹਨਾਂ ਨੇ ਦੇਣੀ ਹੈ। ਹਾਂ, ਇਹ ਵੀ ਜੇ ਕੁਝ ਲਿਖਦੇ ਨੇ ਤਾਂ ਆਲੋਚਕ ਮੈਂ ਵੀ ਹੁੰਨੀ ਆ, ਬਹੁਤ ਮਾਮਲਿਆਂ 'ਚ ਮੈਂ ਆਲੋਚਨਾ ਕਰਦੀ ਇਹਨਾਂ ਦੀ। ਅੱਛਾ, ਤੁਸੀਂ ਪਹਿਲੇ ਕੋਲੀਗ ਸੀਗੇ, ਫਿਰ ਤੁਸੀਂ ਮੀਆਂ ਬੀਵੀ ਬਣ ਗਏ। ਇਹ ਤੁਹਾਡਾ ਸਿਲਸਿਲਾ ਜਿਹੜਾ ਘਰ ਵਾਲਿਆਂ ਨੇ ਤੈਅ ਕੀਤਾ ਸੀ ਜਾਂ ਤੁਸੀਂ ਆਪ ਹੀ ਕਰ ਲਿਆ ਸੀ? ਸਾਡਾ ਆਪਣੀ ਮਰਜ਼ੀ ਸੀ। ਅੱਛਾ, ਸਾਡਾ ਪਿਆਰ ਵਿਆਹ ਆ ਦੋਨਾਂ ਦਾ, ਪਿਆਰ ਮੁਹੱਬਤ ਵਾਲੀ ਸ਼ਾਦੀ। ਜੀ ਬਿਲਕੁਲ ਬਿਲਕੁਲ। ਇਹ ਵੱਖਰੇ ਰਿਲੀਜਨ, ਸਾਡਾ ਐਂਟੀ ਰਿਲੀਜਨ ਵੀ ਵੱਖਰਾ, ਕਾਸਟ ਵੀ ਵੱਖਰੀ। ਹਾਂਜੀ, ਇੰਟਰ ਕਾਸਟ ਹੈ ਜੀ, ਇੰਟਰ ਰਿਲੀਜਨ ਹੈ। ਇੰਟਰ ਰਿਲੀਜਨ ਦਾ ਮਤਲਬ ਮੈਂ ਹਿੰਦੂ ਧਰਮ ਚੋਂ ਆ, ਇਹ ਸਿੱਖ ਧਰਮ ਚੋਂ ਨੇ। ਅੱਛਾ, ਮੈਂ ਬ੍ਰਾਹਮਣਾਂ ਦਾ ਮੁੰਡਾ, ਇਹ ਜੱਟਾਂ ਦੀ ਕੁੜੀ ਹੈ। ਜੱਟਾਂ ਦੀ, ਮੈਂ ਕਹਿੰਦਾ ਬੜੀ ਵੱਡੀ ਗੱਲ ਆ, ਕਿਉਂਕਿ ਆਪਣੇ ਤਾਂ ਇੱਥੇ ਡਾਂਗਾ ਨਿਕਲਿਆ ਨਹੀਂ ਤਾਂ ਕੰਮ। ਨਹੀਂ ਦੇਖੋ, ਮੁਹੱਬਤ ਜਿਹੜੀ ਚੀਜ਼ ਹੈ ਨਾ ਜੀ, ਇਹ ਸਮਝਣਾ ਚਾਹੀਦਾ। ਜਿਹੜੀ ਚੀਜ਼ ਕਰਨ ਵਾਲੀ ਹੈ ਲੋਕਾਂ ਨੂੰ ਉਤੋਂ ਦੂਰ ਕੀਤਾ ਜਾਂਦਾ, ਮੁਖਾਲਫਤ ਨਹੀਂ ਕਰਨੀ ਚਾਹੀਦੀ। ਦੇਖੋ, ਮੈਂ ਦੁਨੀਆ 'ਚ ਜਿਹੜਾ ਪ੍ਰੋਡਿਊਸ ਹੁੰਦਾ ਨਾ, ਦੁਨੀਆ ਜਿਹੜਾ ਬਿਹਤਰ ਪ੍ਰੋਡਿਊਸ ਹੁੰਦਾ ਜੀ, ਉਹ ਬਿਹਤਰ ਜਿਹੜਾ ਪ੍ਰੋਡਿਊਸ ਹੁੰਦਾ ਨਾ, ਜਾਂ ਉਹ ਵੱਖ-ਵੱਖ ਜਿਹੜੀ ਕਹ ਲਓ ਵੀ ਅਸਲ ਜੀਨਸ ਜਿਹੜੇ ਤੁਸੀਂ ਇਕੱਠੇ ਹੁੰਦੇ ਆ ਨਾ, ਵੱਖਰੇ ਵੱਖਰੇ ਜੀਨਸ ਜਦੋਂ ਆ ਕੇ ਮਿਲਦੇ ਆ ਤੇ ਇੱਕ ਬਿਹਤਰ ਜੀਨ ਜਿਹੜਾ ਨਵਾਂ ਜੀਨ ਪ੍ਰੋਡਿਊਸ ਕੋਈ ਸ਼ਾਇਦ ਸਾਇੰਸ ਵੀ ਸਾਡੀ ਬਿਲਕੁਲ ਸਾਇੰਟੀਫਿਕਲੀ ਇਹੀ ਹੈ ਰੀਜ਼ਨ ਇਹਦਾ। ਦੇਖੋ, ਅਸੀਂ ਕੌਣ ਲੋਕ ਹਾਂ ਜੀ, ਅਸੀਂ ਕੌਣ ਲੋਕ ਹਾਂ, ਅਸੀਂ ਜਿਹੜੇ ਇਸ ਖਿੱਤੇ ਦੇ ਲੋਕ ਹਾਂ, ਸਾਡੇ 'ਚ ਕੋਈ ਸ਼ੁੱਧ ਨਹੀਂ ਹੈ। ਅਸੀਂ ਵੀ ਤਾਂ ਉਹੀ ਲੋਕ ਹਾਂ ਜਿਹੜੇ ਹਿੰਦੁਸਤਾਨ ਦੀ, ਜਿਵੇਂ ਗੱਲ ਕਰਾਂ ਆਰੀਅਨ ਲੋਕ ਸਾਨੂੰ ਕਿਹਾ ਜਾਂਦਾ, ਉਹ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ, ਆਰੀਅਨ ਲੋਕ ਹਾਂ ਅਸੀਂ ਤਾਂ। ਉਹ ਜਿਹੜਾ ਰਸ਼ੀਆ ਦਾ ਇੱਕ ਏਰੀਆ ਸੀ, ਉੱਥੋਂ ਉੱਠ ਕੇ ਆਏ ਹੋਏ ਲੋਕ ਹਾਂ, ਹੌਲੀ ਹੌਲੀ ਸਫ਼ਰ ਕਰਦੇ ਕਰਦੇ ਆ ਕੇ ਅਸੀਂ ਹਿੰਦੁਸਤਾਨ 'ਚ ਆ ਗਏ ਹਾਂ। ਅਤੇ ਇਹ ਅਸਲ ਦੇ ਵਿੱਚ ਨਾ, ਜਦੋਂ ਅਸੀਂ ਦੇਖਦੇ ਹਾਂ ਵੀ ਜਦੋਂ ਧਰਤੀ ਇੱਕ ਹੈ, ਸਾਡਾ ਇੱਕ ਸ਼ਾਇਰ ਉਲਫਤ ਬਾਜਵਾ ਹੋਏ ਨੇ, ਬੜੇ ਉਸਤਾਦ ਸ਼ਾਇਰ ਹੋਏ ਨੇ ਮੇਰੇ, ਬੜਾ ਮੈਂ ਉਹਨਾਂ ਨੂੰ ਮੰਨਦਾ ਰਿਹਾ। ਉਹਨਾਂ ਦਾ ਇੱਕ ਸ਼ੇਰ ਹੈ ਕਿ ਨਾ ਇਹ ਜਹਾਨ ਮੇਰਾ, ਨਾ ਉਹ ਜਹਾਨ ਮੇਰਾ, ਨਾ ਇਹ ਜਹਾਨ ਮੇਰਾ, ਨਾ ਉਹ ਜਹਾਨ ਮੇਰਾ, ਸਾਰੇ ਜਹਾਨ ਦਾ ਮੈਂ, ਸਾਰਾ ਜਹਾਨ ਮੇਰਾ। ਕਿਆ ਬਾਤ। ਜਦੋਂ ਅਸੀਂ ਇੱਥੇ ਇਸ ਨਜ਼ਰੀਏ ਨਾਲ ਦੁਨੀਆ ਨੂੰ ਦੇਖਾਂਗੇ ਤਾਂ ਹੱਦਾਂ, ਸਰਹੱਦਾਂ, ਨਫ਼ਰਤਾਂ ਕੋਈ ਚੀਜ਼ ਨਹੀਂ ਰਹੇਗੀ, ਸਿਰਫ ਨਜ਼ਰੀਏ ਦਾ ਮਾਮਲਾ, ਨਜ਼ਰੀਏ ਦਾ, ਸੋਚਣ ਦਾ ਅੰਦਾਜ਼ ਬਦਲਣਾ ਪੈਣਾ। ਬਿਲਕੁਲ, ਜੇ ਤੁਸੀਂ ਮਨਫੀ ਵਾਲੀ ਸਾਈਡ ਨੂੰ ਸੋਚੋਗੇ, ਹਰ ਚੀਜ਼ ਤੁਹਾਨੂੰ ਨੈਗੇਟਿਵਲੀ ਤੁਹਾਡੇ ਸ਼ੋ ਹੋਏਗੀ ਸਾਹਮਣੇ। ਤੇ ਜੇ ਤੁਸੀਂ ਪਿਆਰ ਮੁਹੱਬਤ ਵਾਲੀ ਸੋਚ ਰੱਖੋਗੇ, ਤੁਹਾਨੂੰ ਹਰ ਸ਼ੈ ਸੋਹਣੀ ਲੱਗੇਗੀ। ਜਿਵੇਂ ਸਾਡਾ ਬੇਟਾ ਹੈਗਾ, ਉਹ ਕੈਨੇਡਾ ਪੜ੍ਹ ਰਿਹਾ। ਅੱਛਾ ਜੀ। ਹੁਣ ਉੱਥੇ ਉਹਦੀਆਂ ਸਾਂਝਾਂ ਵੱਖਰੇ, ਆਪਣੇ ਦੇ ਦੋਸਤ ਵੱਖਰੇ ਆ, ਵੱਖਰੇ ਵੱਖਰੇ ਨਸਲ ਦੇ ਸਾਰੇ ਲੋਕ ਆਏ ਆ। ਹਾਂਜੀ। ਸਾਡੇ ਵੱਲੋਂ ਤਾਂ ਕਦੇ ਵੀ ਇਦਾਂ ਨਹੀਂ ਹੋਊਗਾ ਨਾ ਵੀ ਜੋ ਉਹਦੀ ਇੱਛਾ ਹੋਊਗੀ ਉਹ ਚੰਗਾ ਲੱਗੂਗਾ, ਉਹ ਆਪਣੀ ਜ਼ਿੰਦਗੀ ਵੱਖਰੇ। ਮਤਲਬ ਹੀ ਕੋਈ ਨਹੀਂ, ਮਤਲਬ ਨਹੀਂ ਬਣਦਾ। ਅਸੀਂ ਸਗੋਂ ਉਹਨਾਂ ਨੂੰ ਬੱਚਿਆਂ ਦੇ ਤੌਰ ਤੇ ਸਾਹਮਣੇ ਆਏ ਹਾਂ। ਮੈਂ ਬੜੀ ਕਮਾਲ ਦੀ ਗੱਲ ਦੱਸਦਾ, ਸਾਡੇ ਬੱਚੇ ਜਦੋਂ ਬੇਟਾ ਹੋਇਆ ਤੇ ਬੇਟੇ ਦਾ ਨਾਂ ਅਸੀਂ ਰੱਖਿਆ ਅਜ਼ਲ। ਅਜ਼ਲ? ਅਜ਼ਲ, AZAL। ਹਾਂਜੀ, ਅਜ਼ਲ। ਇੱਕ ਨੁਕਤੇ ਦਾ ਫਰਕ ਹੈ, ਜੇ ਅਜਲ ਹੋ ਜਾਵੇ AJAL ਤਾਂ ਉਹ ਮੌਤ ਹੈ, ਅਜ਼ਲ ਜ਼ਿੰਦਗੀ ਹੈ। ਜ਼ੈਡ ਦੇ ਨਾਲ ਜਦੋਂ ਲਿਖਦੇ ਨੁਕਤੇ ਦਾ ਫਰਕ ਹੈ, ਮਤਲਬ ਪਾਇਨੀਅਰ ਦਾ ਮਤਲਬ ਹੈ ਮੁੱਢ ਕਦੀਮ ਤੋਂ, ਜਿਹੜਾ ਸਾਰਾ ਤੋਂ। ਜਦੋਂ ਬੇਟੀ ਹੋਈ ਸਾਡਾ, ਅਸੀਂ ਬੇਟੀ ਦਾ ਨਾਂ ਰੱਖਿਆ ਅਦਬ। ਤੇ ਜਿਹੜੇ ਕਿਉਂਕਿ ਸ਼ਹਿਰਾਂ ਦੇ ਵਿੱਚ ਤੁਹਾਡਾ ਗੁਆਂਢ ਵੀ ਤੁਹਾਨੂੰ ਚੱਜ ਨਾਲ, ਮੈਂ ਕਹਿੰਦਾ ਇਹ ਦੋਨੇ ਨਾਂ ਜਿਹੜੇ ਤੁਸੀਂ ਰੱਖੇ, ਇਹ ਕਿਸੇ ਵੀ ਮਜ਼ਹਬ 'ਚ ਫਿੱਟ ਹੋ ਸਕਦੇ। ਬਿਲਕੁਲ, ਕਿਸੇ ਵੀ ਮਜ਼ਹਬ। ਪਰ ਤੁਸੀਂ ਦੇਖੋ, ਲੋਕਾਂ ਦੇ ਨਜ਼ਰੀਏ ਦੀ ਗੱਲ ਦੱਸਦਾ, ਹੁਣ ਜਿਹਨਾਂ ਲੋਕਾਂ ਨੂੰ ਜ਼ਿੰਦਗੀ ਦੀ ਸਮਝ ਨਹੀਂ ਹੈ, ਉਹ ਸਾਡੇ ਗੁਆਂਢ 'ਚ ਜਦੋਂ ਅਸੀਂ ਕਿਉਂਕਿ ਕਿਰਾਏ 'ਤੇ ਰਹਿੰਦੇ ਸੀਗੇ, ਤੇ ਉਹ ਗੁਆਂਢੀ ਨਿਆਣੇ ਖੇਡਦੇ ਸੀ ਸਾਡੇ ਬੱਚਿਆਂ ਨਾਲ, ਤੇ ਉਹ ਨਿਆਣੇ ਜਿਹੜੇ ਛੋਟੇ ਬੱਚੇ ਹਨ, ਉਹਨਾਂ ਦੇ ਪਰਿਵਾਰਾਂ 'ਚ ਕਿੱਦਾਂ ਮਾਈਂਡ ਸੈੱਟ ਹੋਏ ਹੁੰਦੇ ਆ, ਉਹ ਨਾਂ ਸੁਣ ਕੇ ਪੁੱਛਦੇ ਸੀ ਬੱਚਿਆਂ ਨੂੰ ਵੀ ਤੁਸੀਂ ਮੁਸਲਮਾਨ ਹੋ? ਤੇ ਉਹ ਕਹਿੰਦੇ ਨਹੀਂ, ਅਸੀਂ ਮੁਸਲਮਾਨ ਨਹੀਂ, ਅਸੀਂ ਤਾਂ ਇਨਸਾਨ ਹਾਂ। ਸੋ ਅਲਟੀਮੇਟਲੀ ਇਹ ਮੈਂ ਜਿਹੜੀ ਗੱਲ ਕਰ ਰਿਹਾ, ਕਮਲ ਜੀ ਕਰ ਰਹੇ, ਨਜ਼ਰੀਏ ਦਾ ਸਵਾਲ ਹੈ ਇੱਥੇ। ਤੁਹਾਡੀ ਪੜ੍ਹਾਈ, ਤੁਹਾਡੀ ਕੁਆਲੀਫਿਕੇਸ਼ਨ ਦਾ ਮਤਲਬ ਪੜ੍ਹਾਈ ਨਹੀਂ ਹੁੰਦਾ, ਐਜੂਕੇਸ਼ਨ ਦਾ ਮਤਲਬ ਪੜ੍ਹਾਈ ਹੁੰਦਾ। ਐਜੂਕੇਸ਼ਨ ਦੀ ਡਿਗਰੀ ਦੀ ਜ਼ਰੂਰਤ ਨਹੀਂ ਹੈ, ਇਹ ਪੜ੍ਹਾਈ ਜ਼ਿੰਦਗੀ ਦੀ ਪੜ੍ਹਾਈ ਹੈ। ਇਹ ਜ਼ਿੰਦਗੀ 'ਚੋਂ ਜਦੋਂ ਜ਼ਿੰਦਗੀ ਨਾਲ ਖਹਿ ਕੇ ਲੰਘਦੀ ਹੈ ਨਾ ਜੀ, ਉਦੋਂ ਸਿੱਧੀ ਤੁਰਦੀ ਹੈ। ਨਹੀਂ ਤਾਂ ਇਸ ਜ਼ਿੰਦਗੀ 'ਚ ਇੰਨੇ ਕੂੜੀ ਮੋੜ ਆ, ਤੁਸੀਂ ਕਿਤੇ ਵੀ ਡਿੱਗ ਸਕਦੇ। ਦੇਖੋ ਜੀ, ਅਗਰ ਤੁਸੀਂ ਇੰਨਾ ਪੜ੍ਹ ਲਿਖ ਕੇ ਵੀ ਤੁਹਾਡੇ ਅੰਦਰ ਸ਼ਊਰ ਨਹੀਂ ਆਇਆ, ਤੁਹਾਨੂੰ ਤਮੀਜ਼ ਨਹੀਂ ਆਈ, ਇਨਸਾਨ ਨੂੰ ਇਨਸਾਨ ਨਹੀਂ ਸਮਝਿਆ, ਫਿਰ ਉਹ ਤੁਸੀਂ ਸਮਝ ਲਓ ਜਿਹੜੀਆਂ ਸੰਦਾਂ ਨਾ, ਉਹ ਇੱਕ ਰਸੀਦਾਂ, ਜਿਹੜਾ ਤੁਸੀਂ ਖਰਚਾ ਕੀਤਾ ਨਾ, ਉਹ ਰਸੀਦ ਆ। ਬਿਲਕੁਲ। ਸਾਡੇ ਬੱਚਿਆਂ ਨੂੰ ਹਾਲੇ ਤੱਕ ਨਹੀਂ ਪਤਾ, ਮਤਲਬ ਕਿ ਹੁਣ ਤਾਂ ਵੱਡੇ ਹੋ ਗਏ, ਕਿਉਂਕਿ ਜਦੋਂ ਫਾਰਮ ਭਰਨਾ ਪੈਂਦਾ ਉਦੋਂ ਤੁਹਾਨੂੰ ਆਪਣਾ ਰਿਲੀਜਨ ਲਿਖਣਾ ਪੈਂਦਾ। ਹਾਂ, ਉਦੋਂ ਉਹਨਾਂ ਨੂੰ ਪਤਾ ਲੱਗਿਆ, ਪਰ ਉਦੋਂ ਵੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡਾ ਇਹ ਰਿਲੀਜਨ ਹੁੰਦਾ ਕੀ ਹੈ। ਉਹ ਹੁਣ ਵੀ ਤੱਕ ਵੀ ਜੇ ਉਹਨਾਂ ਨੂੰ ਕੋਈ ਪੁੱਛ ਲੇ ਤਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ
ਕਈ ਵਾਰੀ ਪੁੱਛਦੇ ਆ ਵੀ ਅੱਛਾ ਸਾਡਾ ਰਿਲੀਜਨ ਕੀ ਹੈ, ਕੀ ਹੁੰਦਾ ਆ, ਅਸੀਂ ਦੱਸਿਆ ਹੀ ਨਹੀਂ ਬੱਚਿਆਂ ਨੂੰ। ਜਦੋਂ ਕੋਈ ਪੁੱਛਦਾ ਉਹ ਕਹਿ ਦਿੰਦੇ ਅਸੀਂ ਇਨਸਾਨ ਆ। ਇਨਸਾਨ ਬਣਨਾ ਹੀ ਔਖਾ ਆ, ਇਹੀ ਔਖਾ ਹੈ ਸਾਰਿਆਂ ਤੋਂ। ਕੰਮ ਇਨਸਾਨ ਬਣਨਾ ਆ। ਹਿੰਦੂ ਸਿੱਖ ਮੁਸਲਮਾਨ ਬਣਨਾ ਬਹੁਤ ਸੌਖਾ ਉਹਦੇ ਵਿੱਚ ਇਨਸਾਨੀਅਤ ਜ਼ਿੰਦਾ ਹੋ ਜਾਵੇ ਤਾਂ ਉਹਨੂੰ ਹਰ ਸ਼ੈ ਜਿਹੜੀ ਸੋਹਣੀ ਲੱਗਦੀ ਆ, ਕਿਸੇ ਨੂੰ ਬੁਰਾ ਨਹੀਂ ਕਹਿੰਦਾ। ਦੋਸਾਂਝ ਨਾਂ ਦੀ ਆਪਣੀ ਥੋੜੀ ਜਿਹੀ ਦੱਸਿਓ ਵੀ ਇਹ ਤੁਹਾਡੇ ਨਾਂ ਦਾ ਹਿੱਸਾ ਕਿਸ ਤਰ੍ਹਾਂ ਬਣਿਆ? ਦੇਖੋ ਮੈਂ ਜਿੱਦਾਂ ਇਹਨਾਂ ਨੇ ਵੀ ਗੱਲ ਕੀਤੀ, ਸਾਡਾ ਕਾਸਟਿਜ਼ਮ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਹੈ। ਦੋਸਾਂਝ ਵੈਸੇ ਸਾਡੇ ਇੱਕ ਗੋਤ ਹੈ, ਮਤਲਬ ਗੋਤ ਵੀ ਹੈ। ਵੈਸੇ ਸਾਡਾ ਪਿੰਡ ਦੋਸਾਂਝ ਦਾ ਨਾਮ, ਮੈਂ ਤੁਹਾਨੂੰ ਦੱਸਦਾ, ਉੱਦਾਂ ਸਾਡੇ ਜੱਟਾਂ ਦਾ ਇੱਕ ਗੋਤ ਵੀ ਹੈ ਦੋਸਾਂਝ। ਉਹ ਸਾਰੇ ਪੰਜਾਬ 'ਚ, ਸਾਰੀ ਦੁਨੀਆ 'ਚ ਫੈਲੇ ਹੋਏ ਆ। ਪਰ ਮੇਰਾ ਨਾਂ ਤਾਂ ਸੁਸ਼ੀਲ ਕੁਮਾਰ ਸ਼ਰਮਾ ਸੀ। ਮੈਂ ਬ੍ਰਾਹਮਣਾਂ ਦਾ ਮੁੰਡਾ। ਜਦੋਂ ਮੈਂ 10ਵੀਂ ਤੱਕ ਸੀ ਮੇਰਾ ਨਾਂ ਲਿਖਿਆ ਜਾਂਦਾ ਸੀ ਸੁਸ਼ੀਲ ਕੁਮਾਰ ਸ਼ਰਮਾ। ਜਦੋਂ ਮੈਨੂੰ ਥੋੜੀ ਸਮਝ ਆਈ, ਜਦੋਂ ਮੈਂ ਕਵੀ ਹੋ ਗਿਆ, ਯਾਨੀ ਕਵਿਤਾ ਵੱਲ ਗਿਆ, ਲਿਟਰੇਚਰ ਨੇ ਸਮਝਾਇਆ ਇਹ ਜਾਤ ਗੋਤ ਕੋਈ ਚੀਜ਼ਾਂ ਹੀ ਨਹੀਂ ਹੈਗੀਆਂ। ਉਹ ਮੈਂ ਨਾਲ ਦੀ ਨਾਲ ਉਹਨਾਂ ਦਿਨਾਂ ਦੇ ਵਿੱਚ ਬੜੀ ਇੰਟਰਸਟਿੰਗ ਗੱਲ ਦੱਸਦਾ। ਸਾਡੇ ਇੱਕ ਮਰਡਰ ਹੋਇਆ, ਇੱਕ ਹਸਬੈਂਡ ਨੇ ਆਪਣੀ ਵਾਈਫ ਨੂੰ, ਨੈਣਾ ਸਾਹਣੀ ਨੂੰ, ਸੁਸ਼ੀਲ ਸ਼ਰਮਾ, ਉਹਦਾ ਨਾਮ ਵੀ ਸੁਸ਼ੀਲ ਸ਼ਰਮਾ ਸੀ, ਦਿੱਲੀ ਕਾਂਗਰਸ ਦਾ ਲੀਡਰ ਸੀ, ਉਹਨੇ ਨਾ ਤੰਦੂਰ ਸੁੱਟ ਕੇ ਮਾਰਤੀ ਉਹ। ਨੈਣਾ ਸਾਹਣੀ ਕਤਲਕਾਂਡ ਬੜਾ ਮਸ਼ਹੂਰ ਹੋਇਆ। ਤੇ ਉਧਰੋਂ ਮੇਰਾ ਨਾਂ ਸੁਸ਼ੀਲ ਕੁਮਾਰ ਸ਼ਰਮਾ। ਇੱਕ ਤਾਂ ਮੈਨੂੰ ਉਹ ਨਫ਼ਰਤ ਹੋ ਗਈ ਵੀ ਇੱਦਾਂ ਦਾ ਬੰਦਾ ਵੀ ਦੁਨੀਆ ਹੋ ਸਕਦਾ, ਮੇਰੇ ਨਾਂ ਦਾ ਬੰਦਾ ਐਡਾ ਮਾੜਾ ਕੰਮ। ਮੈਂ ਉਸੇ ਦਿਨ ਆਪਣਾ ਸ਼ਰਮਾ ਨਾਲੋਂ ਕੱਟਤਾ। ਉਹਦਾ ਸਾਡਾ ਗੋਤ ਜੇ ਕਹੀਏ ਤਾਂ ਉਹ ਲਾਹੜ ਆ, ਬ੍ਰਾਹਮਣਾਂ 'ਚ ਗੋਤ ਹੁੰਦਾ ਲਾਹੜ। ਉਹ ਮੈਂ ਜਿਹੜੇ ਸਾਰੇ ਬ੍ਰਾਹਮਣ ਆ ਉਹ ਸ਼ਰਮਾ ਲਿਖ ਲੈਂਦੇ ਆ, ਗੋਤ ਵੱਖਰੇ ਹੁੰਦੇ ਆ। ਤੇ ਮੈਂ ਪਹਿਲਾਂ ਤਾਂ ਸ਼ਰਮਾ ਲਾਇਆ ਤੇ ਫਿਰ ਮੈਂ ਆਪਣੇ ਪਿੰਡ ਦਾ ਨਾਂ ਨਾਲ ਜੋੜ ਲਿਆ, ਸੁਸ਼ੀਲ ਦੋਸਾਂਝ। ਇੱਦਾਂ ਨਾਮ ਬਣ ਗਿਆ। ਪਰ ਮੇਰੇ ਘਰ ਦੇ ਕੁਝ ਜਿਹੜੇ ਸਾਡੇ ਤਾਏ ਚਾਚਿਆਂ ਦੇ ਕੈਨੇਡਾ ਤੱਕ ਉਹ ਲਾਹੜ ਲਿਖਦੇ ਆ, ਉਹ ਮੇਰੇ ਨਾਲ ਲੜੇ। ਉਹ ਕਹਿੰਦੇ ਤੂੰ ਆਪਣਾ ਗੋਤ ਕਿਉਂ ਲਾਤਾ ਆਪਣੇ ਨਾਲੋਂ, ਦੋਸਾਂਝ ਤਾਂ ਜੱਟ ਹੁੰਦੇ ਆ। ਮੈਂ ਕਿਹਾ ਜੀ ਦੋਸਾਂਝ ਪਿੰਡ ਵੀ ਤਾਂ ਹੈਗਾ ਨਾ, ਪਿੰਡ ਵੀ ਤਾਂ ਹੈਗਾ, ਮੇਰੀ ਰਹਿਤਲ ਆ। ਸੋ ਬੜਾ ਵਧੀਆ ਸਾਰੀ ਦੁਨੀਆ ਦੇ ਵਿੱਚ ਸੁਸ਼ੀਲ ਦੋਸਾਂਝ ਦੇ ਨਾਂ ਤੇ ਬੇਟੇ ਦਾ ਨਾਮ ਵੀ ਦਲਜੀਤ ਜਿਹੜਾ ਦੋਸਾਂਝ ਫਿਲਮਾਂ ਜਾਂਦਾ, ਇਹ ਆਪਣੇ ਪਿੰਡ ਦਾ ਹੀ ਆ? ਹਾਂਜੀ, ਉਹ ਗਾਇਕ ਸਾਡੇ ਪਿੰਡ ਦਾ ਜੀ, ਦਲਜੀਤ ਦੋਸਾਂਝ ਮੇਰੇ ਦੋਸਤ ਦਾ ਬੇਟਾ ਹੋ ਜੀ। ਅੱਛਾ ਜੀ। ਤੇ ਬੜੇ ਪ੍ਰੋਗਰੈਸਿਵ ਲੋਕ ਨੇ। ਉਹਨਾਂ ਦੇ ਚਾਚਾ ਜੀ ਜਿਹੜੇ ਹੁਣੇ ਕਿਸਾਨ ਅੰਦੋਲਨ 'ਚ ਸਾਡੇ ਨਾਲ ਸੀਗੇ, ਸ਼ਿੰਗਾਰਾ ਸਿੰਘ, ਤੇ ਉਹ ਬਲਬੀਰ ਸਿੰਘ ਦੋਸਾਂਝ ਦੇ ਬੇਟੇ ਆ। ਦਲਜੀਤ ਦੋਸਾਂਝ ਬਹੁਤ ਅੱਛੇ ਗਾਇਕ ਆ। ਪਰ ਸਾਡੀ ਦੋਸਾਂਝ ਪਿੰਡ ਦੀ ਬੜੀ ਇੱਕ ਰਵਾਇਤ ਹੋ ਰਿਹਾ। ਇਹ ਤਾਂ ਨਵੇਂ ਲੋਕ ਆ, ਅਸੀਂ ਨਵੇਂ ਲੋਕ ਆ, ਮੈਂ ਵੀ ਨਵਾਂ ਆ। ਮੇਰੇ ਤੋਂ ਬਾਅਦ ਇਹ ਦਲਜੀਤ ਦੋਸਾਂਝ ਜਾਂ ਬੈਨੇਟ ਦੋਸਾਂਝ ਵੀ ਇੱਕ ਨਵਾਂ ਗਾਇਕ ਆਇਆ ਸੀ। ਤੇ ਪਰ ਸਾਡੇ ਪਿੰਡ ਦੀ ਪਰੰਪਰਾ ਹੈਗੀ ਆਜ਼ਾਦੀ ਤੋਂ ਵੀ ਪਹਿਲਾਂ ਦੀ ਗਦਰ ਮੂਵਮੈਂਟ ਦੀ। ਜਦੋਂ ਗਦਰ ਮੂਵਮੈਂਟ ਦੇ ਵਿੱਚ ਬਾਬਾ ਭਗਵਾਨ ਸਿੰਘ ਦੋਸਾਂਝ ਵਰਗੇ ਲੋਕ ਗਏ, ਫਿਰ ਆਜ਼ਾਦੀ ਤੋਂ ਬਾਅਦ ਜਿਹੜੀਆਂ ਤਹਿਰੀਕ ਜਿਹੜੀਆਂ ਹੋਰ ਆਈਆਂ, ਜਿਹੜੀਆਂ ਪੀਪਲਸ ਮੂਵਮੈਂਟ ਜਿਹਨੂੰ ਆਪਾਂ ਕਹਿੰਦੇ ਹਾਂ, ਆਜ਼ਾਦੀ ਤੋਂ ਬਾਅਦ ਵੀ ਉਹਨਾਂ ਤਹਿਰੀਕਾਂ ਦੇ ਵਿੱਚ ਵੀ, ਚਾਹੇ ਉਹ ਅਕਾਲੀ ਲਹਿਰ ਹੋਵੇ, ਚਾਹੇ ਉਹ ਕਿਸਾਨੀ ਦੀ ਲਹਿਰ ਹੋਵੇ, ਸਾਡੇ ਪਿੰਡ ਦਾ ਬਹੁਤ ਵੱਡਾ ਨਾਂ ਹੈ। ਲਿਟਰੇਚਰ ਦੇ ਵਿੱਚ ਵੀ ਨਾਜਰ ਸਿੰਘ ਤਰਸ, ਜੋਗਿੰਦਰ ਸਿੰਘ ਮਤਵਾਲਾ, ਦਰਸ਼ਨ ਸਿੰਘ ਸ਼ੌਂਕੀ, ਕਸ਼ਮੀਰਾ ਸਿੰਘ ਮਾਹੀ ਸਾਡੇ ਵੱਡੇ ਰਾਈਟਰ ਹੋਏ ਸਾਡੇ ਪਿੰਡ ਦੇ। ਸਾਡੇ ਜਲੰਧਰ 'ਚ 2 ਪਿੰਡ ਹੈ, ਇੱਕ ਸੰਸਾਰਪੁਰ ਪਿੰਡ ਹੈ। ਸੰਸਾਰਪੁਰ 'ਚ ਜਿਹੜਾ ਪਿੰਡ ਹੈ ਜਲੰਧਰ ਦੇ ਨਾਲ ਲੱਗਦਾ, ਉਹਦੇ ਬਾਰੇ ਮਸ਼ਹੂਰ ਸੀ ਕਿਸੇ ਵੇਲੇ। ਇੱਕ ਵਾਰ ਕੀ ਹੋਇਆ ਵੀ ਓਲੰਪਿਕ ਦੀ ਹਾਕੀ ਟੀਮ ਦੇ ਵਿੱਚ, ਉਦੋਂ ਆਪਾਂ ਇੱਕੋ ਮੁਲਕ ਸੀਗੇ, ਇੱਕ ਓਲੰਪਿਕ ਦੀ ਹਾਕੀ ਟੀਮ ਦੇ ਵਿੱਚ ਭਾਰਤ ਦੀ ਜਿਹੜੀ ਟੀਮ ਗਈ, 11 ਖਿਡਾਰੀਆਂ ਦੇ ਵਿੱਚੋਂ 9 ਖਿਡਾਰੀ ਜਿਹੜੇ ਉਹ ਸੰਸਾਰਪੁਰ ਦੇ ਸੀ, ਇੱਕੋ ਪਿੰਡ ਦੇ ਓਲੰਪਿਕ 'ਚ। ਤੇ ਫਿਰ ਕਹਿਣ ਲੱਗ ਪਏ ਵੀ ਜਿਹੜੇ ਸੰਸਾਰਪੁਰ ਉਹ ਤਾਂ ਇੱਕ ਕਿਸਮ ਦੀ ਹਾਕੀ ਦੀ ਪਨੀਰੀ ਹੈ। ਸਾਡੇ ਪਿੰਡ 'ਚ ਕਵੀ ਬਹੁਤ ਜੰਮਦੇ ਆ, ਉਹ ਸਾਡੇ ਪਿੰਡ ਨੂੰ ਕਹਿੰਦੇ ਇੱਥੇ ਕਵੀਆਂ ਦੀ ਪਨੀਰੀ ਲੱਗਦੀ ਆ ਦੋਸਾਂਝ ਕਲਾਂ 'ਚ। ਸੋ ਐਜੂਕੇਸ਼ਨ ਦਾ ਵੀ ਜਦੋਂ ਸਾਡੀਆਂ ਧੀਆਂ ਨੂੰ, ਮਤਲਬ ਅੱਜ ਕੱਲ੍ਹ ਤਾਂ ਪੇਟ 'ਚ ਕਤਲ ਕਰ ਦਿੰਦੇ ਆ ਨਾ, ਉਦੋਂ ਹੁਣ ਟੈਕਨੀਕਸ ਨਵੀਆਂ ਆ ਗਈਆਂ। ਜਦੋਂ ਧੀਆਂ ਨੂੰ ਜੰਮਦੀਆਂ ਨੂੰ ਅੰਗੂਠੇ ਦੇ ਕੇ ਮਾਰ ਦਿੰਦੇ ਸੀ ਨਾ, 1911 ਦਾ ਉਹ ਸਾਲ ਸੀ ਜਦੋਂ ਪੰਜਾਬ ਦਾ ਪਹਿਲਾ ਪਿੰਡ ਸੀ ਦੋਸਾਂਝ ਕਲਾਂ, ਜਿੱਥੇ ਕੁੜੀਆਂ ਦਾ ਸਕੂਲ ਬਣਿਆ, ਨਾਲ ਕੁੜੀਆਂ ਦਾ ਹੋਸਟਲ ਬਣਿਆ। ਇਹ ਸਾਡੀ ਪਰੰਪਰਾ, ਇਹ ਸਾਡੇ ਪਿੰਡ ਦੀ ਪਰੰਪਰਾ ਜੀ, ਇਹ ਸਾਡੀ ਪਿੰਡ ਦੀ ਤਾਲੀਮ ਨਾਲ ਉਦੋਂ ਵੀ ਲੋਕ ਇੰਨੇ ਜੁੜੇ ਸੀ। ਉਹਦਾ ਹੀ ਸਿੱਟਾ ਹੈ ਕਿ ਸਾਡੇ ਵਰਗੇ, ਸਾਡਾ ਪਿੰਡ ਬਹੁਤ ਪ੍ਰੋਗਰੈਸਿਵ ਹੈ। ਲਗਾਤਾਰ ਆਜ਼ਾਦੀ ਤੋਂ ਬਾਅਦ ਪੰਚਾਇਤ ਵੀ ਪ੍ਰੋਗਰੈਸਿਵ ਲੋਕਾਂ ਦੀ ਰਹੀ ਹੈ, ਬੜੇ ਲੋਕ ਨਿਕਲੇ ਨੇ ਸਪੋਰਟਸ 'ਚ ਵੀ। ਦੁਨੀਆ ਜਾਣਦੀ ਹੈ ਜੀ ਤੁਹਾਨੂੰ ਦੋਨਾਂ ਮੀਆਂ ਬੀਵੀ ਦੇ ਨਾਂ ਤੋਂ ਵਾਕਫ ਹੈ। ਤੇ ਇਹ ਤੁਸੀਂ ਜਿਹੜਾ ਸਫ਼ਰ ਕੀਤਾ ਕਾਮਯਾਬੀ ਤੱਕ, ਇੱਥੇ ਤੱਕ ਪਹੁੰਚੇ ਹਨ ਕਿ ਹੁਣ ਤੁਹਾਨੂੰ ਇੱਕ ਦੁਨੀਆ ਦੇ ਵਿੱਚ ਤੁਹਾਡਾ ਨਾਂ ਜਿਹੜਾ ਵੱਜਦਾ ਆ, ਕੀ ਮੁਸ਼ਕਲਾਤ ਫੇਸ ਕੀਤੀਆਂ ਜਾਂ ਆਸਾਨੀ ਨਾਲ ਇੱਥੇ ਤੱਕ ਪਹੁੰਚ ਗਏ? ਦੇਖੋ, ਜ਼ਿੰਦਗੀ ਜੇ ਸੱਚਮੁੱਚ ਜਿਉਣੀ ਹੈ ਜਿੱਦਾਂ ਦੀ ਅਸੀਂ ਜਿਉ ਰਹੇ ਹਾਂ, ਤਾਂ ਇਸ ਜ਼ਿੰਦਗੀ ਦੇ ਵਿੱਚ ਸਟਰਗਲ ਕਦੀ ਮੁੱਕਦੀ ਨਹੀਂ ਮੁੱਕਦੀ। ਅਸੀਂ ਸਟਰਗਲ ਜਿਹੜੀ ਕੀਤੀ ਹੈ, ਸਾਡੇ ਪੇਰੈਂਟਸ ਨੇ, ਸਾਡੇ ਮਾਂ-ਬਾਪ ਨੇ ਸਾਡੇ ਤੋਂ ਵੀ ਜ਼ਿਆਦਾ ਸਟਰਗਲ ਕੀਤੀ ਹੈ। ਅਸੀਂ ਉਸ ਦੌਰ ਦੇ ਬੱਚੇ ਹਾਂ ਜਦੋਂ ਘਰ ਦੇ ਵਿੱਚ, ਮੈਂ ਇੱਕ ਅੱਧਾ ਇੰਸੀਡੈਂਟ ਤੁਹਾਨੂੰ ਸੁਣਾਉਣਾ, ਕੁਝ ਗੱਲ ਕਮਲ ਕਰ ਦੇਣਗੇ। ਮਤਲਬ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਤਾਇਆ ਜੀ ਦੀ ਫੈਮਿਲੀ ਲੁਧਿਆਣੇ ਜਾ ਕੇ ਰਹਿਣ ਲੱਗ ਪਈ।
ਅਸੀਂ ਪਿੰਡ 'ਚ ਰਹਿੰਦੇ ਸੀ ਦੁਸਾਂਝ ਕਲਾਂ। ਤੇ ਜਦੋਂ ਸ਼ਹਿਰੀ ਬੰਦਾ ਹੋ ਜਾਂਦਾ ਨਾ, ਐਂ ਲੱਗਦਾ ਵੀ ਉਹ ਸ਼ਹਿਰੀ ਬੰਦਾ, ਉਹਦੇ ਕੋਲ 4 ਪੈਸੇ ਆ ਗਏ ਆ। ਤੇ ਪਿੰਡਾਂ ਦੇ ਵਿੱਚ ਅੱਤ ਦੀ ਗਰੀਬੀ। ਸਹੀ। ਤੇ ਮੈਂ ਸ਼ਾਇਦ ਚੌਥੀ ਪੰਜਵੀਂ 'ਚ ਪੜ੍ਹਦਾ, ਚੌਥੀ 'ਚ ਪੜ੍ਹਦਾ ਸੀ। ਤੇ ਤਾਈ ਦਾ ਮੁੰਡਾ ਆਇਆ, ਕਾਫੀ ਵੱਡਾ ਸੀ, ਮੇਰੇ ਮਤਲਬ ਕਜ਼ਨ ਹੀ ਲੱਗਾ, ਵੱਡਾ ਸੀ ਮੇਰੇ ਤੋਂ 20 ਸਾਲ। ਤੇ ਉਹ ਜਾਣ ਲੱਗਾ, ਮੈਨੂੰ 10 ਹੀ ਦੇ ਗਿਆ, 10 ਪੈਸੇ ਦਾ ਸਿੱਕਾ। ਤੇ ਮੈਂ ਉਹ 10 ਪੈਸੇ ਦਾ ਸਿੱਕਾ ਲੈ ਕੇ ਉੱਥੇ ਰੂਪ ਦੀ ਹੱਟੀ ਸਾਡੇ ਘਰ ਦੇ ਨੇੜੇ ਸੀ, ਹੱਟੀ ਵੱਲ ਨੂੰ ਭੱਜਿਆ ਜਾਂਦਾ। ਤੇ ਪਿੱਛੋਂ ਮੇਰੀ ਮਾਂ ਆਵਾਜ਼ਾਂ ਮਾਰਦੀ ਤੁਰੀ ਆਉਂਦੀ ਆ ਵੀ ਕਾਕੇ, ਮੇਰਾ ਨਿੱਕ ਨਾਮ ਕਾਕਾ ਆ, ਵੀ ਕਾਕੇ ਕਾਕੇ ਇਹ 10 ਮੈਨੂੰ ਦੇ ਦੇ, ਇਹ ਘਰ 'ਚ ਚਾਹੀਦੀ ਆਪਾਂ ਨੂੰ। ਇਹ ਇਸ ਤਰ੍ਹਾਂ ਦੇ ਹਾਲਾਤ। ਇੱਕ ਮੈਂ ਤੁਹਾਨੂੰ ਹੋਰ ਇੰਸੀਡੈਂਟ ਦੱਸਦਾ। ਮਤਲਬ ਸਾਡੇ ਨਾ ਜਿਹੜੇ ਜਦੋਂ ਵਿਆਹ ਹੁੰਦੇ ਸੀ ਪਿੰਡਾਂ 'ਚ, ਪੁਰਾਣੇ ਜਿਹੜੇ ਤਰੀਕੇ ਦੇ ਵਿਆਹ ਸੀ, ਲੰਗਰ ਲੱਗਦੇ ਸੀ, ਉਹ ਵੱਡੇ ਵੱਡੇ ਜਿਹੜੇ ਫੁਲਕੇ ਬਣਦੇ। ਅੱਜ ਕੱਲ੍ਹ ਤਾਂ ਰੁਮਾਲੀ ਰੋਟੀ ਕਹਿਣ ਲੱਗ ਪਏ ਉਹਨੂੰ, ਹੋਟਲਾਂ ਰੈਸਟੋਰੈਂਟ ਮੰਡਾ ਵੀ ਕਹਿ ਲੈਂਦੇ। ਹਾਂ, ਤੇ ਉਹ ਸਾਡੇ ਵੱਡੇ ਵੱਡੇ ਫੁਲਕੇ ਜਿਹੜੇ ਬਣਨੇ, ਉਹ ਲੰਗਰ 'ਚੋਂ ਇੱਦਾਂ ਦੀ ਹਾਲ ਸੀ ਘਰ ਦੀ ਗਰੀਬੀ ਵੀ ਮਾਂ ਸਾਡੀ ਨੇ ਲੰਗਰ 'ਚੋਂ ਉਹ ਲੈ ਆਉਣੇ, ਇਕੱਠੇ ਕਰ ਲੈਣੇ, ਇਕੱਠੇ ਕਰਕੇ ਫਿਰ ਉਹਨਾਂ ਨੂੰ ਸੁਕਾ ਲੈਣਾ। ਉਹਨਾਂ ਨੂੰ ਸੁਕਾ ਲੈਣਾ, ਉਹ ਸੁਕਾ ਕੇ ਫਿਰ ਮਹੀਨਾ ਉਹੀ ਖਾਈ ਜਾਣਾ ਗੁੜ 'ਚ ਰਿੰਨ ਕੇ। ਉਹਨੂੰ ਟੁਕੜੇ ਕਹਿੰਦੇ ਸਾਡੇ, ਮਤਲਬ ਉਹਨੂੰ ਕਹਿੰਦੇ ਟੁਕੜੇ। ਮੈਂ ਕਹਿੰਦਾ ਉਹਨਾਂ ਕਈ ਵਾਰੀ ਅਸੀਂ ਤਾਂ ਟੁਕੜੇ ਖਾ ਕੇ ਜਵਾਨ ਹੋਏ ਆ। ਇਸ ਤਰ੍ਹਾਂ ਦੇ ਹਾਲਾਤ 'ਚ ਮੇਰੀ ਮਾਂ ਨੇ ਮਤਲਬ ਆਖਰੀ ਉਮਰ 'ਚ ਆ ਮਾਂ ਮੇਰੀ, 90 ਸਾਲ ਦੇ ਨੇੜੇ ਤੇੜੇ ਉਮਰ ਹੈ। ਜਦ ਤੱਕ ਉਹਨਾਂ ਦੇ ਹੱਥ ਪੈਰ ਚੱਲਦੇ ਰਹੇ ਆ, ਅਸੀਂ ਮਤਲਬ ਬ੍ਰਾਹਮਣਾਂ ਨੂੰ ਸਵਰਨ ਜਾਤੀ ਕਿਹਾ ਜਾਂਦਾ ਵੀ ਅਸੀਂ ਅਪਰ ਕਾਸਟ ਹੈ। ਤੇ ਹਾਲਤ ਸਾਡੀ ਦਲਿਤਾਂ ਵਰਗੀ ਹੀ, ਮਤਲਬ ਸਾਡੀ ਮੇਰੀ ਮਾਂ ਨੇ ਜਦ ਤੱਕ ਹੱਥ ਪੈਰ ਚੱਲਦੇ ਉਦੋਂ ਤੱਕ ਘਰਾਂ 'ਚ, ਲੋਕਾਂ ਦੇ ਘਰਾਂ 'ਚ ਕੰਮ ਕਰਕੇ ਸਾਨੂੰ ਪਾਲਿਆ। ਇੱਦਾਂ ਦੇ ਸੰਕਟ 'ਚੋਂ ਨਿਕਲਿਆ। ਪਰ ਇਹਦਾ ਕੋਈ ਇਹ ਨਹੀਂ ਹੈ ਕੋਈ ਤਰਸ ਦੇ ਪਾਤਰ ਅਸੀਂ ਬਣਦੇ ਹਾਂ। ਅਸੀਂ ਨਹੀਂ ਕਹਿੰਦੇ, ਸਾਰੀ ਦੁਨੀਆ ਸਾਡੇ ਦੌਰ 'ਚ ਬਹੁਤੇ ਲੋਕ ਜਿਹੜੇ ਆ ਸਾਡੇ ਵਰਗੇ ਇੱਦਾਂ ਹੀ ਸਟਰਗਲ 'ਚੋਂ ਲੰਘੇ ਆ। ਸਾਰੇ ਲੰਘੇ ਆ, ਲੇਕਿਨ ਐਡਮਿਟ ਕਰਨਾ ਔਖਾ ਹੈ। ਜਿਸ ਤਰ੍ਹਾਂ ਤੁਸੀਂ ਅੱਜ ਐਡਮਿਟ ਕਰ ਰਹੇ ਹੋ ਇਸ ਗੱਲ ਨੂੰ, ਇਹ ਕੰਮ ਔਖਾ ਆ। ਉਹ ਇਹੀ ਬੜਾਪਨ ਹੁੰਦਾ ਜੀ ਉਹਦੇ 'ਚ ਹੈ ਨਾ ਜੀ। ਉਹਦੇ ਵੀ ਜੇ ਤੁਹਾਨੂੰ ਜ਼ਿੰਦਗੀ ਦੀ ਫਿਲਾਸਫੀ ਸਮਝ ਆ ਗਈ, ਹਾਂਜੀ, ਫਿਰ ਤੁਸੀਂ ਸਾਰਾ ਕੁਝ ਐਡਮਿਟ ਕਰੋਗੇ। ਸਹੀ ਬਾਤ। ਜੇ ਤੁਹਾਨੂੰ ਲਾਈਫ ਦੀ ਫਿਲਾਸਫੀ ਦਾ ਨਹੀਂ ਪਤਾ, ਤੁਸੀਂ ਲਾਈਫ ਨੂੰ ਉੱਤੋਂ ਤੋਂ ਦੇਖਦੇ ਹੋ, ਨਾ ਤੁਹਾਡੇ ਪੈਰ ਜ਼ਮੀਨ 'ਤੇ ਆ, ਨਾ ਤੁਸੀਂ ਉੱਪਰ ਟੌਪ 'ਤੇ ਹੋ, ਤੁਸੀਂ ਤ੍ਰਿਸ਼ੰਕੂ ਵਾਂਗ ਹੈਗੇ, ਤੇ ਫਿਰ ਕਿਵੇਂ ਤੁਸੀਂ ਉਹਨੂੰ ਸਾਰੀ ਚੀਜ਼ ਪ੍ਰਵਾਨ ਕਰੋਗੇ ਜੀ। ਇਹ ਫਿਰ ਕਿਸ ਤਰ੍ਹਾਂ ਜੰਪ ਲੱਗਾ ਤੁਹਾਨੂੰ? ਦੇਖੋ, ਇਹਦੇ 'ਚ ਮੈਂ ਸਮਝਦਾ ਕਿ ਜਿਹੜੀ ਪੀਪਲਸ ਸਟਰਗਲਸ ਜਿਹੜੀਆਂ ਹੁੰਦੀਆਂ ਨਾ, ਲੋਕ ਸੰਘਰਸ਼ ਜਿਹਨੂੰ ਕਹਿੰਦੇ ਆ, ਇਹ ਬੜਾ ਇੰਪੋਰਟੈਂਟ ਹੈ। ਮੈਂ ਬਚਪਨ 'ਚ ਜਦੋਂ ਸਕੂਲ 'ਚ ਪੜ੍ਹਦਾ ਸੀ, ਵੈਸੇ ਤਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ, ਗੱਲ ਲੰਬੀ ਹੋ ਜਾਣੀ ਆ ਬਹੁਤ। ਮੈਂ ਜਦੋਂ ਅਜੇ ਦੂਜੀ ਪੜ੍ਹਦਾ ਸੀ, ਦੂਜੀ ਜਮਾਤ ਸੀਗਾ, ਤੇ ਮੇਰੀ ਭੂਆ ਜੀ ਜਿਹੜੇ ਪਾਂਸਟਾ ਪਿੰਡ ਆ ਸਾਡੇ ਕਪੂਰਥਲੇ ਜ਼ਿਲ੍ਹੇ 'ਚ, ਪਰ ਉਹ ਬਹੁਤ ਦੇਰ ਦੇ ਉਹਨਾਂ ਦਾ ਪਰਿਵਾਰ ਸਾਰਾ ਦਿੱਲੀ ਚਲ ਗਿਆ ਸੀ। ਉਹ ਦਿੱਲੀ ਤੋਂ ਮੇਰੀ ਭੂਆ ਜੀ ਆਏ, ਉਹ ਕਹਿੰਦੇ ਮੇਰਾ ਗਰੀਬ ਭਰਾ ਪਿੰਡ ਰਹਿੰਦਾ, ਇਹਦੇ 4 ਮੁੰਡੇ ਆ, ਤੇ ਚਲੋ ਇੱਕ ਮੁੰਡਾ ਇਹਨਾਂ ਦਾ ਪੜ੍ਹਾ ਦਿੰਦੇ ਆ। ਮੈਂ ਘਰ 'ਚ ਸਭ ਤੋਂ ਛੋਟਾ ਸੀ, ਤੇ ਮੇਰੀ ਭੂਆ ਜੀ ਮੈਨੂੰ ਲੈ ਗਏ ਸੀ ਦੂਜੀ ਜਮਾਤ 'ਚ ਪੜ੍ਹਦਿਆਂ ਨੂੰ ਦਿੱਲੀ। ਅੱਛਾ। ਤੇ ਦਿੱਲੀ ਮੈਂ ਚੌਥੀ ਤੱਕ ਪੜ੍ਹਿਆ। ਫਿਰ ਚੌਥੀ ਤੱਕ ਪੜ੍ਹਿਆ, ਪਰ ਉੱਥੇ ਕੁਝ ਸਰਕਮਸਟੈਂਸਸ ਇੱਦਾਂ ਦੇ ਸੀ ਵੀ ਮੇਰੀ ਭੂਆ ਦੀ ਕੁੜੀ ਜਿਹੜੀ ਆ, ਉਹ ਮੈਨੂੰ ਕੁੱਟਦੀ ਬੜਾ ਹੁੰਦੀ ਸੀ। ਅੱਛਾ। ਉਹ ਪਲੱਸ 12ਵੀਂ 'ਚ ਪੜ੍ਹਦੀ ਸੀ, ਮੈਂ ਦੂਜੀ ਤੀਜੀ 'ਚ ਸੀਗਾ ਜਦੋਂ। ਉਹਨੇ ਬੜਾ ਕੁੱਟਣਾ, ਪਰ ਇਹ ਨਹੀਂ ਵੀ ਉਹ ਕੋਈ ਮਾੜੀ ਨੀਅਤ ਨਾਲ ਕੁੱਟਦੀ ਸੀ ਵੀ ਪੜ੍ਹੇ, ਬਿਹਤਰੀ ਲਈ ਕੁੱਟਦੀ, ਪਰ ਕੁੱਟਦੀ ਜ਼ਾਲਮਾਂ ਵਾਂਗ ਸੀ। ਹੁਣ ਬੱਚਾ ਤਾਂ ਬੱਚਾ। ਮੈਂ ਇੱਕ ਦਿਨ ਪਹਿਲਾਂ ਪਾਲਮ ਕਲੋਨੀ ਰਹਿੰਦੇ ਸੀ, ਉੱਥੋਂ ਰੇਲਵੇ ਲਾਈਨ ਲੰਘਦੀ ਸੀ, ਮੈਂ ਗੱਡੀ 'ਚ ਚੜ੍ਹ ਕੇ ਦਿੱਲੀ ਸਟੇਸ਼ਨ 'ਤੇ ਆ ਗਿਆ। ਤੇ ਉੱਥੋਂ ਪਤਾ ਕੀਤਾ ਵੀ ਫਗਵਾੜਾ ਸਾਡੇ ਪਿੰਡ ਦੇ ਨਾਲ ਹੀ ਲੱਗਦਾ, 8 ਕਿਲੋਮੀਟਰ ਹੈ, ਵੀ ਫਗਵਾੜੇ ਨੂੰ ਕਿਹੜੀ ਗੱਡੀ ਜਾਂਦੀ ਹੈ ਤੇ ਕਿੰਨੇ ਵਜੇ ਜਾਂਦੀ ਹੈ। ਉਹ ਮੈਂ ਪਤਾ ਕਰਿਆ, ਤੇ ਫਿਰ ਵਾਪਸ ਆਇਆ ਤੇ ਪਤਾ ਲੱਗਾ ਵੀ ਘਰਦਿਆਂ ਨੇ ਮਾਰਿਆ ਕੁੱਟਿਆ। ਫਿਰ ਮੈਂ ਦੂਏ ਦਿਨ ਉੱਠ ਕੇ ਸ਼ੂਟ ਵੱਟਦੀ, ਤੇ ਮੈਂ ਬਿਨਾਂ ਟਿਕਟ ਤੋਂ ਗੱਡੀ 'ਚ ਬੈਠ ਕੇ ਫਗਵਾੜੇ ਆ ਗਿਆ। ਫਗਵਾੜੇ ਤੋਂ ਪੈਦਲ ਤੁਰ ਕੇ, ਮੈਨੂੰ ਇੰਨਾ ਪਤਾ ਸੀ ਮੇਰੇ ਪਿੰਡ ਦਾ ਨਾਂ ਦੁਸਾਂਝਾ ਆ, ਤੇ ਨਹਿਰ ਦੇ ਨਾਲ ਪਿੰਡ ਹੈ, ਤੇ ਮੈਂ ਤੁਰ ਕੇ ਪਿੰਡ ਚਲਾ ਗਿਆ। ਉਸ ਤੋਂ ਬਾਅਦ ਜਿਹੜੀ ਮੇਰੀ ਫੇਰ ਪੜ੍ਹਾਈ ਸ਼ੁਰੂ ਹੋਈ, ਜਿਹੜੀ ਆਪਣੇ ਪਿੰਡ ਦੇ ਸਕੂਲ 'ਚ, ਇੱਕਦਮ ਮੇਰਾ ਮਾਧਿਅਮ ਬਦਲ ਗਿਆ। ਮੀਡੀਅਮ ਜਿਹੜਾ ਮੇਰਾ ਉੱਥੇ ਹਿੰਦੀ ਸੀ, ਇੱਥੇ ਪੰਜਾਬੀ ਕਰਨਾ ਪਿਆ। ਪਰ ਫਿਰ ਵੀ ਮੈਂ 5ਵੀਂ ਤੱਕ ਹਿੰਦੀ 'ਚ ਹੀ ਪੜ੍ਹਿਆ। ਫਗਵਾੜੇ ਮੈਨੂੰ ਲਾਤਾ, ਪਰ ਆਦਤਾਂ ਵਿਗੜੀਆਂ ਸੀ। ਉਸ ਤੋਂ ਬਾਅਦ ਜਦੋਂ ਫਿਰ ਮੈਨੂੰ ਫਿਰ ਵਾਪਸ ਪਿੰਡ ਲਿਆਂਦਾ, ਮੈਂ 6ਵੀਂ 'ਚ ਪੰਜਾਬੀ ਸਿੱਖੀ ਆ, 6ਵੀਂ 'ਚ ਸਿੱਖੀ। ਉੱਥੇ ਸਾਡਾ ਕਿਉਂਕਿ ਪਿੰਡ ਦਾ ਮਾਹੌਲ, ਮੈਂ ਤੁਹਾਨੂੰ ਦੱਸਿਆ, ਵਿਦਿਆਰਥੀ ਜਥੇਬੰਦੀ ਇੱਕ ਹੁੰਦੀ ਸੀ, ਸਟੂਡੈਂਟ ਫੈਡਰੇਸ਼ਨ ਆਫ ਇੰਡੀਆ। ਮੈਂ ਉਸ ਆਰਗੇਨਾਈਜੇਸ਼ਨ 'ਚ ਚਲਾ ਗਿਆ, ਤੇ ਮੈਂ ਕਹਿ ਲਓ ਲੀਡਰ ਬਣ ਗਿਆ ਵਿਦਿਆਰਥੀਆਂ ਦਾ, ਕਾਲਜ ਲੈਵਲ ਤੱਕ। ਉਹਨੇ ਇੱਕ ਸਮਝ ਦੇ ਦਿੱਤੀ ਲਾਈਫ ਦੀ, ਕਿਉਂਕਿ ਲਾਈਨ ਦੇ ਦਿੱਤੀ, ਨਾਲ ਪੜ੍ਹਨ ਦਾ ਚਸਕਾ ਲੱਗ ਗਿਆ, ਲਿਟਰੇਚਰ ਨਾਲ ਜੁੜ ਗਏ, ਤੇ ਉਹਦੇ ਨਾਲ ਲਾਈਫ ਦਾ ਫਲਸਫਾ ਜਿਹੜਾ ਨਾ ਉਹ ਕਰ ਗਿਆ। ਤੇ ਉਹ ਫਿਰ ਸਟਰਗਲ ਨਾਲ ਚੱਲਦੀ ਗਈ, ਤੇ ਉਹਦੇ ਤੋਂ ਸਟਰਗਲ ਤੋਂ ਨਿਕਲ ਕੇ ਇੱਥੇ ਤੱਕ ਆ ਗਏ। ਸਾਥ ਇਹਨਾਂ ਦਾ ਮਿਲ ਗਿਆ। ਤੁਸੀਂ ਇਹਨਾਂ ਦਾ ਜਿਹੜਾ ਸਾਥ ਦਿੱਤਾ, ਉਹਦੇ ਵਿੱਚ ਫਿਰ ਕਿਹੜੀਆਂ ਚੀਜ਼ਾਂ? ਦੇਖੋ, ਜਦੋਂ ਅਸੀਂ ਮਿਲੇ ਆ
ਤੇ ਬੜੇ ਹਾਸੇ ਵਾਲੀ ਗੱਲ ਹੈ। ਵੈਸੇ ਹੁਣ ਤਾਂ ਸਾਨੂੰ ਚੰਗਾ ਲੱਗਦਾ ਸੀ, ਕਦੇ ਇਸ ਗੱਲ ਸਾਨੂੰ ਕਦੇ ਤਕਲੀਫ ਨਹੀਂ ਹੋਈ ਵੀ ਅਸੀਂ ਕਿਹੜੇ ਟਾਈਮ ਚੋਂ ਨਿਕਲੇ ਆ। ਜਦੋਂ ਪਹਿਲੀ ਵਾਰੀ ਮੈਂ ਆਪਣੇ ਪਰਿਵਾਰ ਨਾਲ ਗੱਲ ਕੀਤੀ ਕਿ ਇੱਦਾਂ ਲੜਕਾ ਹੈਗਾ ਤੇ ਉਹਨਾਂ ਨੂੰ ਲੱਗਿਆ ਵੀ ਨਾ ਮੁੰਡੇ ਕੋਲ ਪੈਸਾ ਨਾ ਕੁਛ, ਵੀ ਤੂੰ ਇਹਨਾਂ ਵਿਆਹ ਕਰਾ ਕੀ ਕਰਨਾ। ਮੈਂ ਕਿਹਾ ਵੀ ਮੈਂ ਤਾਂ ਉਹਦਾ ਦਿਮਾਗ ਦੇਖਿਆ, ਮੈਂ ਉਹਦੀ ਸ਼ਕਲ ਥੋੜੀ ਦੇਖੀ ਹੈ, ਸੀਰਤ ਦੇਖੀ ਹੈ। ਫਿਰ ਮੇਰੇ ਫਾਦਰ ਸਾਹਿਬ ਹੈ ਉਹ ਪਿੰਡ ਗਏ ਘਰ ਦੇਖਣ ਵਾਸਤੇ ਇਹਨਾਂ ਦਾ, ਤੇ ਮੈਨੂੰ ਆ ਕੇ ਕਹਿੰਦੇ, ਕਿਉਂਕਿ ਮੇਰੇ ਫਾਦਰ ਸਾਹਿਬ ਵੀ ਬੜੇ ਬਿਲਕੁਲ ਸਟੇਟ ਫਾਰਵਰਡ ਨੇ, ਤੇ ਇਹਨਾਂ ਦੇ ਜਦੋਂ ਪਿੰਡ ਗਏ ਤੇ ਬਾਊ ਜੀ ਨੂੰ ਮਿਲੇ। ਬਾਊ ਜੀ ਨੂੰ ਕਹਿੰਦੇ ਉੱਥੇ ਬੈਠੇ, ਮੇਰੇ ਪਾਪਾ ਨੇ ਫਾਦਰ ਸਾਹਿਬ ਨੂੰ ਬਾਊ ਜੀ ਕਹਿੰਦੇ। ਹਾਂਜੀ ਬਾਊ ਜੀ। ਮੈਂ ਮੇਰੇ ਫਾਦਰ ਸਾਹਿਬ ਉੱਥੇ ਕਦੇ ਕਿਸੇ ਦੇ ਘਰ ਵੈਸੇ ਨਹੀਂ ਰੋਟੀ ਖਾਂਦੇ ਸੀ। ਉਹ ਜਦੋਂ ਗਏ ਤੇ ਕਹਿੰਦੇ ਮੇਰੇ ਬਾਊ ਜੀ ਕਹਿੰਦੇ ਵੀ ਸਰਦਾਰ ਜੀ ਰੋਟੀ ਲੱਗੀ ਹੈ ਤੇ ਖਾ ਕੇ ਜਾਣੀ ਤੁਸੀਂ। ਉਹ ਕਹਿੰਦੇ ਬੜਾ ਕਿਹਾ ਵੀ ਨਹੀਂ ਮੈਂ ਨਹੀਂ ਰੋਟੀ ਖਾਣੀ। ਤੇ ਬਾਊ ਜੀ ਕਹਿੰਦੇ ਦੇਖੋ ਜੀ ਤੁਹਾਡੇ ਕਰਕੇ ਹੁਣ ਮੈਂ ਦਿਨ ਲੈ ਕੇ ਆਇਆ ਸਾਈਕਲ ਤੇ ਐਡੀ ਦੂਰੋਂ ਜਾ ਕੇ, ਰੋਟੀ ਤਾਂ ਤੁਹਾਨੂੰ ਖਾਣੀ ਪੈਣੀ ਹੈ ਜੀ। ਤਾਂ ਮੇਰੇ ਪਾਪਾ ਬੈਠੇ ਰਹੇ, ਕਾਫੀ ਦੇਰ ਉਹਨਾਂ ਨੇ ਗੱਲਾਂ ਕੀਤੀਆਂ। ਉਹਨਾਂ ਜਦੋਂ ਮੇਰੇ ਕੋਲ ਵਾਪਸ ਆਏ ਮੈਨੂੰ ਕਹਿੰਦੇ ਦੇਖ ਬਹੁਤ ਸਿੱਧੀ ਜੀ ਗੱਲ ਹੈ ਵੀ ਤੂੰ ਸ਼ਹਿਰ 'ਚ ਪਲੀ ਹੈ ਤੇ ਉਹ ਪਿੰਡ 'ਚ, ਤੇ ਉਹਨਾਂ ਦੇ ਘਰ 'ਚ ਕੁਰਸੀਆਂ ਵੀ ਉਧਾਰੀਆਂ ਮੰਗ ਕੇ ਗੁਆਂਢੀਆਂ ਤੋਂ ਲੈ ਸੀ ਜਿੱਥੇ ਮੈਨੂੰ ਬਿਠਾਇਆ ਸੀ। ਤੇ ਮੁੜ ਕੇ ਮੈਨੂੰ ਠੀਕ ਹੈ ਮੁੰਡਾ ਬਹੁਤ ਵਧੀਆ, ਘਰ ਦੇ ਬਿਲਕੁਲ ਸਾਫ਼ ਦਿਲ ਦੇ ਨੇ, ਉਹਨਾਂ ਕੋਈ ਬਾਲ ਛਾਲ ਨਹੀਂ ਆ। ਮੁੜ ਕੇ ਮੈਨੂੰ ਕੱਲ ਨੂੰ ਇਹ ਨਾ ਕਹੀ 2 ਮਹੀਨੇ ਬਾਅਦ ਵੀ ਮੈਂ ਇਸ ਘਰ 'ਚ ਨਹੀਂ ਰਹਿ ਸਕਦੀ, ਤੇਰੀ ਜ਼ਿੰਦਗੀ ਹੈ ਤੂੰ ਕੱਟਣੀ ਹੈ। ਪਰ ਬੰਦੇ ਫੈਸਲਾ ਕਰੋ। ਹਾਂ ਚਲੋ ਉਹ ਰਾਜ਼ੀ, ਵਿਆਹ ਜਿੱਦਾਂ ਹੋਇਆ ਚਲੋ ਹੋ ਗਿਆ, ਸਾਡਾ ਵਿਆਹ ਹੋਇਆ। ਤੇ ਉਦੋਂ ਬਾਅਦ ਵੀ ਕਿਉਂਕਿ ਅਸੀਂ ਬਿਲਕੁਲ ਲਾਈਫ ਸ਼ੁਰੂ ਕੀਤੀ, ਨਾ ਇਹਨਾਂ ਕੋਲ ਕੋਈ ਪੈਸਾ ਨਾ ਮੇਰੇ ਕੋਲ ਕੋਈ ਪੈਸਾ, ਪਰ ਅਸੀਂ ਆਪਣੇ ਦਮ ਤੇ ਸ਼ੁਰੂ ਕੀਤੀ। ਪਰ ਇਹਦੇ 'ਚ ਨਾ ਤਾਂ ਸਾਨੂੰ ਕਦੇ ਅਫਸੋਸ ਹੋਇਆ। ਅਸੀਂ ਪਸੋਦੀ ਕਰੇ ਹੁਣ ਵੀ ਯਾਦ ਕਰਕੇ ਉਹਨਾਂ ਦਿਨਾਂ 'ਚ ਵੀ ਅਸੀਂ ਹੱਸ ਲੈਂਦੇ ਹੁੰਦੇ ਸੀ। ਇੱਕ ਦਿਨ ਬੜਾ ਮਜ਼ੇਦਾਰ ਕਿੱਸਾ ਹੋਇਆ ਕਿ ਸਾਡੀ ਜੇਬ 'ਚ ਕੋਈ ਪੈਸਾ ਵੀ ਨਹੀਂ ਸੀ ਤੇ ਘਰ ਵੀ ਪਿੱਪੇ ਖਾਲੀ ਸੀ ਤੇ ਭੁੱਖ ਲੱਗੀ ਸੀ। ਸੋਚਿਆ ਗੁਰਦੁਆਰੇ 'ਚ ਰੋਟੀ ਖਾ ਲੈਂਦੇ ਹਾਂ, ਲੰਗਰ ਛਕ ਲੈਂਦੇ ਹਾਂ, ਉੱਧਰ ਗੁਰਦੁਆਰਾ ਵੀ ਬੰਦ, ਤੇ ਅਸੀਂ ਉਸ ਦਿਨ ਭੁੱਖੇ ਸੁੱਤੇ ਤੇ ਹੱਸੇ ਬਹੁਤ ਵੀ ਜਾਂਦੇ ਨਹੀਂ ਨਾ ਤੁਸੀਂ ਗੁਰਦੁਆਰੇ ਮੰਦਿਰ, ਇਸ ਕਰਕੇ ਤੁਹਾਨੂੰ ਰੋਟੀ ਨਹੀਂ ਮਿਲਦੀ। ਸੋ ਪਰ ਅਸੀਂ ਮਿਹਨਤ ਬਹੁਤ ਕੀਤੀ ਹੈ, ਮਿਹਨਤ ਹੁਣ ਵੀ ਕਰੀ ਜਾਂਦੇ ਹਾਂ। ਸਵੇਰੇ 5 ਵਜੇ ਤੋਂ ਲੈ ਕੇ ਅਸੀਂ ਰਾਤ ਦੇ 12 ਵਜੇ ਤੱਕ ਬਿਜ਼ੀ ਰਹਿੰਦੇ ਹਾਂ। ਸਾਨੂੰ ਸਾਡੇ ਦੋਸਤ ਮਿੱਤਰ ਕਹਿੰਦੇ ਵੀ ਹੈ ਵੀ ਤੁਸੀਂ ਇੰਨਾ ਕਿਉਂ ਕੰਮ ਕਰਦੇ ਹੋ, ਸਾਨੂੰ ਚੰਗਾ ਲੱਗਦਾ ਕੰਮ ਕਰਨਾ। ਜਿਨ੍ਹਾਂ ਦੇ ਫੈਸਲੇ ਮਜ਼ਬੂਤ ਹੋਣਾ ਜੀ, ਉਹਨਾਂ ਦੀ ਮੰਜ਼ਿਲ ਜਿਹੜੀ ਨਾ ਆਸਾਨ ਹੋ ਜਾਂਦੀ ਆ। ਔਰ ਤੁਹਾਡੇ ਜਿਹੜੇ ਫੈਸਲੇ ਸੀ, ਜਿਸ ਤਰ੍ਹਾਂ ਤੁਹਾਨੂੰ ਬਾਊ ਜੀ ਉਹਨਾਂ ਨੇ ਤੁਹਾਡੇ ਬਜ਼ੁਰਗਾਂ ਨੇ ਦੱਸਿਆ ਜੀ, ਜਦੋਂ ਹੋ ਕੇ ਇਹਨਾਂ ਲੋਕ ਗਏ ਤੇ ਸਾਰੇ ਹਾਲਾਤ ਦੇਖੋ, ਇਹਨਾਂ ਦੇ ਬਜ਼ੁਰਗ ਬਾਊ ਜੀ ਹੁਣਾਂ ਨੇ ਵੀ ਕੋਈ ਓਲਾ ਨਹੀਂ ਰੱਖਿਆ। ਉਹਨੇ ਦੱਸਤਾ ਵੀ ਮੈਂ ਦੂਰੋਂ ਜਾ ਕੇ ਦਹੀਂ ਤੁਹਾਡੇ ਲਈ ਸਪੈਸ਼ਲ ਲੈ ਕੇ ਆਇਆ। ਠੀਕ ਹੈ ਨਾ ਜੀ। ਤੇ ਉਹ ਫਿਰ ਤੁਹਾਨੂੰ ਹਾਲ ਹਕੀਕਤ ਦੱਸੀ, ਲੇਕਿਨ ਤੁਸੀਂ ਆਪਣਾ ਮਜ਼ਬੂਤ ਫੈਸਲਾ ਕੀਤਾ। ਉਸ ਤੋਂ ਬਾਅਦ ਤੁਹਾਡੇ ਸਭ ਤੋਂ ਜਿਹੜੀ ਅਸਲ ਕਾਮਯਾਬੀ ਹੁੰਦੀ ਨਾ, ਮੀਆਂ ਬੀਵੀ ਦੀ ਅੰਡਰਸਟੈਂਡਿੰਗ ਡਿਵੈਲਪ ਹੋ ਜਾਵੇ, ਉਹ ਹੁੰਦੀ ਆ। ਹਾਲਾਤ ਫਿਰ ਮੈਟਰ ਨਹੀਂ ਕਰਦੇ। ਉਸ ਜਿੱਦਾਂ ਦੇ ਵੀ ਹੁਣ ਬੰਦਾ ਬਰਦਾਸ਼ਤ ਕਰ ਲੈਂਦਾ, ਉਹਨਾਂ ਚੋਂ ਨਿਕਲ ਜਾਂਦਾ। ਅੱਜ ਨਿਕਲ ਵੀ ਗਏ ਆ। ਅੱਜ ਦੁਨੀਆ ਤੁਹਾਨੂੰ ਫਾਲੋ ਕਰਦੀ ਆ, ਤੁਹਾਨੂੰ ਮਿਲਣ ਲਈ ਟਾਈਮ ਲੈਂਦੇ ਆ। ਤੇ ਮੈਂ ਸਮਝਦਾ ਕਿ ਉਹ ਜੋ ਚੀਜ਼ਾਂ ਜਿਹੜੀਆਂ ਸੀਗੀਆਂ ਤੁਸੀਂ ਸੋਚੀਆਂ ਸੀ, ਅੱਲਾਹ ਪਾਕ ਨੇ ਤੁਹਾਨੂੰ ਦੇ ਦਿੱਤੀਆਂ। ਤੇ ਤੁਸੀਂ ਹੁਣ ਲੰਬੀ ਗੱਲ ਹੋ ਜਾਣੀ, ਗੱਲ ਤਾਂ ਸ਼ਾਮ ਤੱਕ ਵੀ ਕਰੀ, ਆਪਣੀ ਮੁੱਕਣੀ ਨਹੀਂ ਹੈਗੀ। ਤੁਸੀਂ ਇਹ ਦੱਸੋ ਵੀ ਇੱਕ ਤਾਂ ਥੋੜਾ ਜਿਹਾ ਆਪਣਾ ਤੁਸੀਂ ਕਲਾਮ ਥੋੜਾ ਜਿਹਾ 2 ਲਫ਼ਜ਼ ਸਾਨੂੰ ਸੁਣਾਓ। ਮੈਂ ਗਜ਼ਲ ਤੇ ਨਜ਼ਮ ਦੋਨੋਂ ਲਿਖਦਾ ਜੀ। ਹਾਂਜੀ। ਤੇ ਗਜ਼ਲ ਦੇ 4 ਸ਼ੇਰ ਮੈਂ ਤੁਹਾਨੂੰ ਸੁਣਾ ਦਿੰਦਾ ਵੀ ਤੇਰਾ ਵਿਯੋਗ ਇਸ ਤਰ੍ਹਾਂ ਦਿਲ ਨੂੰ ਹਿਲਾ ਲਿਆ, ਤੇਰਾ ਵਿਯੋਗ ਇਸ ਤਰ੍ਹਾਂ ਦਿਲ ਨੂੰ ਹਿਲਾ ਲਿਆ, ਲੱਭਣਾ ਸੀ ਮੈਂ ਜਹਾਨ ਨੂੰ ਖੁਦ ਨੂੰ ਗਵਾ ਲਿਆ। ਤੇਰਾ ਵਿਯੋਗ ਇਸ ਤਰ੍ਹਾਂ ਦਿਲ ਨੂੰ ਹਿਲਾ ਲਿਆ, ਲੱਭਣਾ ਸੀ ਮੈਂ ਜਹਾਨ ਨੂੰ ਖੁਦ ਨੂੰ ਗਵਾ ਲਿਆ। ਤੋ ਦਿਲ ਦੇ ਕਬਾੜ ਖਾਨਿਓ ਇੱਕ ਯਾਦ ਹੈ ਮਿਲੀ, ਦਿਲ ਦੇ ਕਬਾੜ ਖਾਨਿਓ ਇੱਕ ਯਾਦ ਹੈ ਮਿਲੀ, ਆ ਸੁੱਤੀ ਪਈ ਸਰਾਲ ਨੂੰ ਐਵੇਂ ਜਗਾ ਲਿਆ। ਦਿਲ ਦੇ ਕਬਾੜ ਖਾਨਿਓ ਇੱਕ ਯਾਦ ਹੈ ਮਿਲੀ, ਆ ਸੁੱਤੀ ਪਈ ਸਰਾਲ ਨੂੰ ਐਵੇਂ ਜਗਾ ਲਿਆ। ਤੂੰ ਸ਼ੇਰ ਸੁਣਨਾ ਕਿ ਉਹ ਨਾਲ ਮੇਰੇ ਖੇਡ ਕੇ ਹੋ ਜਾਏ ਨਾ ਉਦਾਸ, ਉਹ ਨਾਲ ਮੇਰੇ ਖੇਡ ਕੇ ਹੋ ਜਾਏ ਨਾ ਉਦਾਸ, ਮੈਂ ਗਲਤ ਚਾਲ ਚੱਲ ਕੇ ਖੁਦ ਨੂੰ ਹਰਾ ਲਿਆ, ਮੈਂ ਗਲਤ ਚਾਲ ਚੱਲ ਕੇ ਖੁਦ ਨੂੰ ਹਰਾ। ਤੂੰ ਆਪੇ ਹੀ ਡੰਗ ਖਾਣ ਦਾ ਕੀਤਾ ਮੈਂ ਇੰਤਜ਼ਾਮ, ਆਪੇ ਹੀ ਡੰਗ ਖਾਣ ਦਾ ਕੀਤਾ ਮੈਂ ਇੰਤਜ਼ਾਮ, ਆ ਪਾਣੀ 'ਚ ਰੁੜਿਆ ਜਾ ਰਿਹਾ ਬਿੱਛੂ ਬਚਾ ਲਿਆ। ਤੋ ਮਕਤਾ ਗਜ਼ਲ ਦਾ ਹੈ, ਉਹਦੇ ਤੋਂ ਤੁਹਾਨੂੰ ਸਮਝ ਆ ਜਾਣੀਆਂ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਵੀ ਅੱਜ ਕੱਲ੍ਹ ਤਾਂ ਇਸੇ ਗੱਲ ਦੀ ਚਰਚਾ ਹੈ ਦੂਰ ਤੱਕ, ਅੱਜ ਕੱਲ੍ਹ ਤਾਂ ਇਸੇ ਗੱਲ ਦੀ ਚਰਚਾ ਹੈ ਦੂਰ ਤੱਕ ਵੀ ਖਾਨਾ ਬਦੋਸ਼ ਸ਼ੀਲ ਨੇ ਵੀ ਘਰ ਬਣਾ ਲਿਆ। ਬਹੁਤ ਅੱਛੀ ਗੱਲਬਾਤ ਹੋਈ ਹੈ ਜੀ ਮੀਆਂ ਬੀਵੀ ਦੇ ਨਾਲ, ਜਿਹੜੇ ਪਾਕਿਸਤਾਨ ਦੇ ਦੌਰੇ ਤੇ ਆਏ ਸੀਗੇ।
ਇਹਨਾਂ ਨੇ ਆਪਣੇ ਕਲਾਮ ਰਾਹੀਂ ਇੱਕ ਮੁਹੱਬਤ ਦਾ ਸੰਦੇਸ਼ਾ ਦਿੰਦੇ ਆਏ, ਅੱਜ ਤੱਕ ਵੀ ਗਾਂ ਵੀ ਇਦਾਂ ਹੀ ਦੇਣਗੇ। ਸੋਸ਼ਲ ਮੀਡੀਆ ਵਾਲੇ ਆਪਣੇ ਪਿਆਰ ਮੁਹੱਬਤ ਦੀ ਗੱਲਬਾਤ ਉਹ ਵੀ ਇਸੇ ਤਰ੍ਹਾਂ ਹੀ ਵੀਡੀਓ ਬਣਾ ਕੇ ਪੋਸਟ ਕਰਦੇ ਆ, ਤੇ ਆਵਾਮ ਜਿਹੜੀ ਹੈ ਨਾ ਦੋਵਾਂ ਮੁਲਕਾਂ ਦੀ ਉਹ ਬਿਲਕੁਲ ਨੇੜੇ ਆ ਰਹੀ ਆ ਜੀ। ਸਿਰਫ ਹੁਣ ਅਗਰ ਜਿਹੜੇ ਸਾਡੇ ਮੇਨ ਸਟ੍ਰੀਮ ਮੀਡੀਆ ਜਿਹੜੇ ਉਹ ਵੀ ਅਗਰ ਸੱਚੀ ਗੱਲ ਦੱਸਣ, ਪਿਆਰ ਨੂੰ ਪਿਆਰ ਦਿਖਾਣ, ਮਾੜੀ ਚੀਜ਼ ਨੂੰ ਤਾਂ ਚਲੋ ਮਾੜੀ ਦਿਖਾਣ, ਲੇਕਿਨ ਚੰਗੀ ਚੀਜ਼ ਨੂੰ ਮਾੜੀ ਨਾ ਬਣਾ ਕੇ ਦਿਖਾਣ ਜੀ। ਤੇ ਮੈਂ ਸਮਝਦਾ ਕਿ ਜਿਹੜੀਆਂ ਗਲਤਫਹਿਮੀਆਂ ਹੈਗੀਆਂ ਸਾਡੇ ਦੋਵਾਂ ਮੁਲਕਾਂ ਦੇ ਵਿੱਚ, ਤੇ ਅਮਰੀਕਾ ਕੈਨੇਡਾ ਤਰ੍ਹਾਂ ਬਾਰਡਰ ਜਿਹੜੇ ਨਾ ਉਹ ਇਸ ਤਰ੍ਹਾਂ ਸਾਡੇ ਵੀ ਬਣ ਸਕਦੇ, ਉਹਨਾਂ ਮੁਲਕਾਂ ਦੇ ਬਣ ਗਏ ਤਾਂ ਸਾਡੇ ਵੀ ਬਣ ਸਕਦੇ। ਬੇਸ਼ੱਕ ਬਾਰਡਰ ਬਣੇ ਰਹਿਣ, ਲੇਕਿਨ ਦਰਵਾਜ਼ੇ ਖਿੜਕੀਆਂ ਜਿਹੜੇ ਨਾ ਹਵਾ ਆਉਣ ਲਈ ਉਹ ਖੁੱਲ੍ਹ ਜਾਣ, ਤੇ ਬਹੁਤ ਹਾਲਾਤ ਜਿਹੜੇ ਨਾ ਬਿਹਤਰ ਹੋ ਸਕਦੇ। ਅਸੀਂ ਅਕਸਰ ਪੈਗਾਮ ਦਿੰਦੇ ਹਾਂ ਕਿ ਵਾਘੇ ਦੇ ਸ਼ਾਮ ਨੂੰ ਜਿਹੜੀ ਪਰੇਡ ਹੁੰਦੀ ਉੱਥੇ ਜਾ ਕੇ ਬਜਾਏ ਇਸ ਚੀਜ਼ ਦੇ ਕਿ ਇੱਕ ਦੂਜੇ ਨੂੰ ਦੇਖ ਕੇ ਬੁਲਬੁਲੇ ਮਾਰਨ, ਨਾਅਰੇ ਮਾਰਨ, ਫੁੱਲ ਲੈ ਕੇ ਜਾਣ, ਉਧਰ ਵਾਲਿਆਂ ਨੂੰ ਇੱਧਰ ਵਾਲਿਆਂ ਨੂੰ ਫੁੱਲ ਸਿੱਟਣ, ਇੱਧਰ ਵਾਲਿਆਂ ਨੂੰ ਫੁੱਲ ਸਿੱਟਣ। ਤੇ ਮੈਂ ਸਮਝਦਾ ਕਿ ਇੱਕ ਉੱਥੋਂ ਜਿਹੜੀ ਉਹ ਮਹਿਕ ਦੇ ਨਾਲ ਨਾ ਉਹ ਸਾਰੀ ਇੱਕ ਬਹੁਤ ਦੂਰ ਤੱਕ ਉਹਦੀ ਖੁਸ਼ਬੂ ਜਾਏਗੀ। ਇਨਸ਼ਾਅੱਲਾ ਜੀ ਫਿਰ ਕਿਸੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਲੋਕਾਂ ਦੇ ਨਾਲ ਨਵੀਂ ਜਗ੍ਹਾ ਤੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।